ਇਕੋਨਮੀ ਨੂੰ ਲੈ ਕੇ ਤੇ ਮੌਰਗੇਜ ਰੇਟਸ ਕਹ ਲਓ ਵੀ ਇੱਕ ਦੂਜੇ ਦੇ ਨਾਲ ਜੁੜੇ ਹੀ ਜਿਹੜੇ ਉਹ ਰਹਿੰਦੇ ਆ। ਸੋ ਕੀ ਇਸ ਟਾਈਮ ਤਾਜ਼ਾ ਸਥਿਤੀ ਹੈ ਮੌਰਗੇजेस ਨੂੰ ਲੈ ਕੇ, ਇੰਟਰਸਟ ਰੇਟਸ ਨੂੰ ਜਿਹੜਾ ਉਹ ਲੈ ਕੇ? ਹਾਂਜੀ ਦੇਖੋ, ਜਿੱਥੋਂ ਤੱਕ ਤੇ ਸਵਾਲ ਹੈਗਾ ਇੰਟਰਸਟ ਰੇਟਸ ਦਾ, ਅਭੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨੈਕਸਟ ਮੀਟਿੰਗ ਹੈਗੀ ਹੈ ਜੀ, ਉਸ ਦੇ ਵਿੱਚ ਫੈਡ ਨੇ ਮੋਸਟ ਲਾਈਕਲੀ ਕਹ ਲਓ ਵੀ ਰੇਟ ਕੱਟ ਦੀ ਅਨਾਉਂਸਮੈਂਟ ਕਰਨੀ ਹੈਗੀ। ਬਟ ਜਿੱਥੋਂ ਤੱਕ ਫੈਡ ਦੀ ਜਿਹੜੀ ਸਪੀਡ ਹੈਗੀ ਹੈ ਨਾ, ਉਹ ਬੜੀ ਸਲੋ ਜੀ ਹੈਗੀ ਹੈ ਇਸ ਵੇਲੇ, ਖਾਸ ਕਰ ਰੇਟ ਕੱਟਸ ਨੂੰ ਲੈ ਕੇ। ਠੀਕ ਹੈ, ਔਰ ਉਹ ਵੀ ਆਪਣੀ ਜਗ੍ਹਾ ਸਹੀ ਹੈਗੇ ਨੇ। ਦੇਖੋ ਇਨਫਲੇਸ਼ਨ ਨੂੰ ਵੀ ਕੰਟਰੋਲ ਕਰਨਾ ਇਹ ਬੜੀ ਵੱਡੀ ਇੱਕ ਚੀਜ਼ ਹੈਗੀ, ਜਿਹਨੂੰ ਕਿ ਹਰ ਪੱਖੋਂ ਤੁਸੀਂ ਦੇਖੋ ਉਹ ਵੀ ਸਹੀ ਹੈਗੇ ਨੇ। ਵੀ ਚੈਲੰਜ ਉਹਨਾਂ ਲਈ ਬਹੁਤ ਹੈ। ਹਾਂ, ਰੇਟਸ ਦੇ ਵਿੱਚ ਕੁਛ ਇੱਕ ਫਰਕ ਪਏਗਾ, ਪਰ ਕਹ ਲਓ ਵੀ ਕੁਇਕਲੀ ਜਾਂ ਬਹੁਤ ਜਲਦੀ ਪਊਗਾ ਔਰ ਬਹੁਤ ਜਲਦੀ ਵਿਆਜ ਇੱਕਦਮ ਥੱਲੇ ਆ ਜਾਣਗੇ, ਉਹਦੀ ਸੰਭਾਵਨਾ ਥੋੜੀ ਜਿਹੀ ਇਸ ਵੇਲੇ ਘੱਟ ਹੈਗੀ ਹੈ। ਇੱਕ ਸਮਾਂ ਸੀਗਾ ਕਿ ਵਾਕਈ ਇਹ ਡ੍ਰੀਮ ਬੜੀ ਜਾਗਦੀ ਜੀ ਡ੍ਰੀਮ ਹੁੰਦੀ ਸੀ ਹਰ ਬੰਦੇ ਦੀ, ਮੈਂ ਘਰ ਲਵਾਂ। ਹੁਣ ਥੋੜਾ ਮਾਰਕੀਟ ਦੇ ਵਿੱਚ ਕਿਉਂਕਿ ਵਿਆਜ ਜ਼ਿਆਦਾ ਹੋਣ ਦੇ ਕਾਰਨ ਘਰਾਂ ਦੀਆਂ ਪ੍ਰਾਈਸਿਸ ਵੀ ਕਹ ਲਓ ਵੀ ਇੱਕ ਨਾ ਹਾਈ ਲੈਵਲ ਅਚੀਵ ਕਰ ਚੁੱਕੀਆਂ ਔਰ ਉਸ ਤੋਂ ਥੱਲੇ ਉਹ ਆ ਨਹੀਂ ਰਹੀਆਂ। ਸੋ ਇਸ ਦੇ ਨਾਲ ਕਿਹੜੀ ਚੀਜ਼ ਜੁੜਦੀ ਹੈਗੀ ਹੈ ਅਫੋਰਡੇਬਿਲਟੀ। ਵੀ ਲੋਕਾਂ ਦਾ ਕਹ ਲਓ ਵੀ ਇਸ ਵੇਲੇ ਜਿਹੜੀ ਮੰਥਲੀ ਪੇਮੈਂਟ ਬਣਦੀ ਹੈ ਬੇਸਡ ਔਨ ਦ ਇਨਕਮ, ਉਹ ਅਫੋਰਡੇਬਿਲਟੀ ਫੈਕਟਰ ਥੋੜਾ ਇਸ ਵੇਲੇ ਘਟਿਆ ਹੋਇਆ। ਸੋ ਘਰਾਂ ਦੀ ਮਾਰਕੀਟ ਦੇ ਵਿੱਚ ਇਸ ਵੇਲੇ ਕਹ ਲਓ ਵੀ ਘਰ ਤੇ ਕਾਫੀ ਹੈਗੇ ਨੇ ਜਿਹੜੇ ਸੇਲ ਵਾਸਤੇ ਹੈਗੇ ਨੇ, ਬਟ ਜਿਹੜੇ ਬਾਇਰ ਹੈਗੇ ਨੇ ਉਹ ਥੋੜੇ ਜਿਹੇ ਸਹਿਮੇ ਹੈਗੇ ਨੇ, ਜਾਂ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਆ ਰਹੀ ਹੈ ਇਸ ਵੇਲੇ ਉਹ ਥੋੜੀ ਜਿਹੀ ਔਖੀ ਹੋਈ ਪਈ ਹੈਗੀ। ਓਕੇ, ਬਟ ਮਾਰਕੀਟ ਇਜ਼ ਮੂਵਿੰਗ ਸਲੋਲੀ। ਜਿਹੜੀ ਉਹ ਆਪਣੀ ਕਈ ਵਾਰੀ ਗੱਲ ਸੁਣ ਚਾਹੀਦੀ ਵੀ ਕ੍ਰੈਸ਼ ਹੋ ਜਾਊਗੀ, ਆ ਕ੍ਰੈਸ਼ ਵਾਲੀ ਗੱਲ ਤੇ ਪਿਛਲੇ ਮੈਂ 2 ਸਾਲਾਂ ਤੋਂ ਸੁਣ ਰਿਹਾ ਵੀ ਭਾਜੀ ਤਾਂ ਮਾਰਕੀਟ ਕ੍ਰੈਸ਼ ਹੋ ਜਾਂਦੀ, ਜਿੱਦਾਂ ਰਿਸੈਸ਼ਨ ਦੀ, ਹਾਂ ਵੀ ਆਹ ਹੋ ਜਾਣਾ। ਦੇਖੋ ਮਾਰਕੀਟ 'ਚ ਹੋਣਾ ਤਾਂ ਕੁਝ ਵੀ ਨਹੀਂ ਹੈਗਾ, ਇਹ ਇਦਾਂ ਹੀ ਚੱਲੀ ਜਾਣੀ ਹੈਗੀ ਹੈ। ਵੀ ਜਸਟ ਹੈਵ ਟੂ ਗੈਟ ਯੂਜ਼ਡ ਟੂ। ਅੱਛਾ, ਕੁਝ ਸਮੇਂ ਬਾਅਦ ਅਸੀਂ ਇਸ ਚੀਜ਼ ਨੂੰ ਯੂਜ਼ ਟੂ ਕਰ ਜਾਣਾ। ਹੁਣ ਅੱਜ ਦੇ ਹਿਸਾਬ ਨਾਲ ਜੇ ਵਿਆਜ 6% ਹੈਗਾ ਜਾਂ 5.5% ਕਿਸੇ ਨੂੰ ਮਿਲਦਾ, ਕਿਸੇ ਨੂੰ 7% ਮਿਲਦਾ, ਸੋ ਦੈਟ ਇਜ਼ ਦਾ ਮਾਰਕੀਟ। ਯੂ ਕੈਨ ਨਾਟ ਫਾਈਟ ਦਾ ਮਾਰਕੀਟ। ਹੋਣਾ ਕੀ ਹੈਗਾ, ਜਿਨ੍ਹਾਂ ਨੇ ਹੁਣ ਘਰ ਲੈ ਲਏ, ਕਿਸੇ ਨੇ 6% ਤੋਂ ਲਿਆ, ਕਿਸੇ ਨੇ 7% ਲਿਆ, ਜਦੋਂ ਵਿਆਜ ਘਟਣਗੇ ਤੁਹਾਡੇ ਕੋਲ ਹਮੇਸ਼ਾ ਇਹ ਰਾਈਟ ਹੈਗਾ ਤੁਸੀਂ ਆਪਣੇ ਘਰ ਨੂੰ ਉਦੋਂ ਰੀਫਾਈਨਾਂਸ ਕਰਾ ਲਓ। ਹੋਣਾ ਵੀ ਇਹੀ ਹੋਏਗਾ। ਜੇ ਤੁਸੀਂ ਵੇਟ ਕਰੋ ਵੀ ਨਹੀਂ ਅਸੀਂ ਘਰ ਲੈਣਾ ਹੀ ਉਦੋਂ ਜਦੋਂ 5% ਤੇ ਹੋਊਗਾ, ਤੇ ਰਾਜਾ ਭਾਈ ਜਿਹੜਾ ਘਰ ਤੁਹਾਨੂੰ ਅੱਜ 5 ਲੱਖ ਦਾ ਮਿਲਣਾ ਨਾ, ਜਦੋਂ ਵਿਆਜ 5% ਦੇ ਉਹ ਤੁਹਾਨੂੰ ਘਰ ਸ਼ਾਇਦ 5.5 ਜਾਂ 6 ਦਾ ਮਿਲੂਗਾ। ਇਹ ਨਾ ਸੋਚੋ ਵੀ ਕੋਈ ਬੰਦਾ ਘਰ ਲੈ ਹੀ ਨਹੀਂ ਰਿਹਾ। ਦੇਰ ਆਰ ਕਸਟਮਰਸ, ਦੇਰ ਆਰ ਬਾਇਰਸ ਐਂਡ ਦੇਰ ਆਰ ਸੈਲਰਸ। ਇਹ ਮਾਰਕੀਟ ਤੇ ਚੱਲਦੀ ਹਾਂ ਥੋੜੀ ਸਲੋ ਹੈਗੀ, ਪਰ ਫਿਰ ਵੀ ਜੇ ਕਿਸੇ ਨੇ ਘਰ ਵੇਚਣਾ ਉਹਨੇ ਆਪਣੀ ਲੋੜ ਨਾਲ ਵੇਚਣਾ। ਬਿਲਕੁਲ, ਤੇ ਜਿਹੜੇ ਨੇ ਵੇਚਣਾ ਉਹਨੂੰ ਲੈਣ ਵਾਲਾ ਕੋਈ ਬੈਠਾ, ਜਾਂ ਤਾਂ ਕੋਈ ਇਨਵੈਸਟਰ ਹੋਊਗਾ ਜਾਂ ਕੋਈ ਫਸਟ ਟਾਈਮ ਹੋਮ ਬਾਇਰ ਹੋਊਗਾ, ਉਹਨਾਂ ਨੇ ਪੈਸੇ ਜੋੜੇ ਆ ਪਿਛਲੇ 8 ਸਾਲਾਂ। ਠੀਕ ਹੈ, ਉਹ ਹੁਣ ਵੇਟ ਕਰਦੇ ਕਹਿੰਦੇ ਹੁਣ ਲੈ ਆਈ ਲਈਏ। ਸੋ ਦੇਰ ਆਰ ਸਟਿਲ ਬਾਇਰਸ ਆਊਟ ਦੇਅਰ, ਬਟ ਉਹ ਨਹੀਂ ਹੈਗਾ ਵੀ ਜਿਹੜੀ ਭੱਜ ਦੌੜ ਹੁੰਦੀ ਸੀ ਨਾ ਵੀ ਮੈਂ ਅੱਜ ਘਰ ਲਗਾ ਤੇ ਇਹਦੇ ਪਿੱਛੇ 10 ਆਫਰ ਆ ਜਾਂਦੀਆਂ, ਉਹ ਗੱਲ ਨਹੀਂ ਹੈਗੀ, ਉਹ ਸਿਚੁਏਸ਼ਨ ਨਹੀਂ, ਉਹ ਨਹੀਂ ਹੈਗੀ। ਇਸ ਟਾਈਮ ਬਾਇਰ ਜ਼ਿਆਦਾ 20% ਵਾਲਾ ਹੈ ਜਾਂ ਉਸ ਤੋਂ ਵੱਧ ਵਾਲਾ ਆ, ਜਾਂ 3% 5% ਵਾਲਾ ਬਾਇਰ ਵੀ ਹੈਗਾ ਹੈ ਮਾਰਕੀਟ ਦੇ ਵਿੱਚ? ਜ਼ਿਆਦਾ ਜਿਹੜੇ ਬਾਇਰ ਇਸ ਵੇਲੇ ਹੈਗੇ ਉਹ 20% ਵਾਲੇ ਹੈਗੇ ਹੋਣੇ। ਠੀਕ ਹੈ ਜੀ, ਇਹ ਉਹ ਬੰਦੇ ਹੈਗੇ ਨੇ ਜਿਨ੍ਹਾਂ ਨੇ ਵਾਕਈ ਪੈਸੇ ਜੁੜੇ ਹੋਏ ਨੇ ਔਰ ਵੇਟ ਕਰ ਰਹੇ ਹੈਗੇ ਆ ਵੀ ਅਸੀਂ ਕਰ ਲਈਏ, ਤੇ ਉਹ ਉਹਨਾਂ ਨੇ 20% ਜੁੜੀ ਹੋਈ, ਉਹਨਾਂ ਨੂੰ ਪਤਾ। ਕਿਉਂਕਿ ਦੇਖੋ ਰਹਿਣਾ ਤਾਂ ਇੱਥੇ ਹੈਗਾ ਹੀ ਹੈਗਾ। ਹੁਣ ਕਿਰਾਏ ਵੀ ਕਿਹੜੇ ਸਸਤੇ ਹੈਗੇ। ਪਹਿਲੀ ਗੱਲ ਤਾਂ ਅੱਜ ਕੱਲ੍ਹ ਕਿਰਾਇਆਂ ਦੇ ਘਰ ਨਹੀਂ ਲੱਭਦੇ। ਉਹ ਜਿਹੜੇ ਇਨਵੈਸਟਰ ਉਹ ਬੰਦੇ ਘਰ ਚੱਕੀ ਜਾਂਦੇ, ਵੇਚੀ ਜਾ ਰਹੇ। ਹਾਂ, ਨਹੀਂ, ਇਨਵੈਸਟਰ ਘਰ ਉਹ ਬਾਏ ਕਰ ਰਹੇ। ਇਨਵੈਸਟਰਸ ਆਰ ਬਾਇੰਗ ਦਾ ਹੋਮ, ਕਿ ਉਹਨਾਂ ਨੂੰ ਪਤਾ ਕਿ ਜਿਹੜੀ ਰਿਟਰਨ ਔਨ ਦ ਇਨਕਮ ਇਜ਼ ਗੁੱਡ, ਕਿਉਂਕਿ ਉਹਨਾਂ ਨੇ ਕੈਸ਼ ਦੇਣਾ। ਜਿਹੜੇ ਇਨਵੈਸਟਰ ਸੋਲਿਡ ਹੈਗੇ ਨਾ ਉਹ ਪੇਮੈਂਟਾਂ ਦੇ ਚੱਕਰ 'ਚ ਪੈਂਦੇ ਨੇ, ਉਹਨਾਂ ਨੇ ਕੈਸ਼ ਲੈਣਾ। ਉਹਨਾਂ ਨੇ 5 ਲੱਖ ਦਾ ਘਰ ਲਿਆ, 3000 ਤੁਹਾਨੂੰ ਉਹਦਾ ਕਿਰਾਇਆ ਹੁੰਦਾ ਮਹੀਨੇ ਦਾ, 36000 ਸਾਲ ਦੀ ਇਨਕਮ ਬਣਦੀ ਪਈ ਹੈ। ਕਿੰਨੀ ਵੱਡੀ ਸੋਲਿਡ ਰਿਟਰਨ ਹੈਗੀ ਤੁਹਾਡੀ ਇਨਵੈਸਟਰ, ਤੇ ਘਰ ਉਹਨਾਂ ਦਾ ਘਰ ਦੀ ਜਿਹੜੀ ਐਪਰੀਸ਼ੀਏਸ਼ਨ ਹੋਵੇ ਵੀ ਵਧੀ ਜਾਣੀ ਹੈ। ਸੋ ਇਨਵੈਸਟਰਸ ਹੈਵ ਬਾਟ ਲਾਟ ਆਫ ਹੋਮਸ। ਕੀ ਇਸ ਟਾਈਮ ਮਾਰਕੀਟ ਦੇ ਵਿੱਚ ਸੈਲਰ ਵੱਧ ਆ ਰਹੇ? ਜੀ ਸਹੀ ਹੈ, ਬਿਲਕੁਲ। ਇਸ ਵੇਲੇ ਤੱਕ ਕਰੰਟ ਸਿਚੁਏਸ਼ਨ ਦੇ ਹਿਸਾਬ ਨਾਲ ਚੱਲੀ ਰਾਜੀ ਵਾਲੀ, ਤੇ ਤੁਹਾਡੀ ਗੱਲ ਬਿਲਕੁਲ 100% ਸਹੀ ਹੈਗੀ ਹੈ। ਸੈਲਰ ਥੋੜੇ ਵੱਧ ਰਹੇ ਨੇ ਰੋਜ਼ ਹੀ। ਇਨਵੈਂਟੋਰੀ ਮਤਲਬ ਵੱਧ ਰਹੀ ਹੈ, ਇਨਵੈਂਟੋਰੀ ਹੌਲੀ ਹੌਲੀ ਵੱਧ ਰਹੀ ਹੈਗੀ ਹੈ। ਔਰ ਲੋਕਾਂ ਦਾ ਕਹਿ ਲਓ ਵੀ ਕਈਆਂ ਨੂੰ ਵਾਕਈ ਪੈਸੇ ਦੀ ਲੋੜ ਹੁੰਦੀ ਹੈ। ਕਿਸੇ ਨੇ ਘਰ ਤੋਂ 4 ਸਾਲ ਪਹਿਲਾਂ ਲਿਆ ਸੀ, ਹੁਣ ਐਕੁਇਟੀ ਗਈ ਹੈ ਬੰਦ, ਘਰ 'ਚ ਪੈਸੇ ਪਏ। ਉਹ ਤੁਹਾਡਾ ਵੀ ਘਰ ਵੀ ਇੱਕ ਤਰ੍ਹਾਂ ਦਾ ਬੈਂਕ ਹੀ ਹੁੰਦਾ। ਹੁਣ ਕਈਆਂ ਕੋਲ 2-2 ਘਰ ਹੈਗੇ ਨੇ ਜੀ, ਕਈਆਂ ਕੋਲ 8-7 ਘਰ ਵੀ ਹੈਗੇ ਨੇ। ਉਹ ਕਹਿੰਦੇ ਭਾਜੀ ਪੈਸੇ ਪਏ ਸਾਨੂੰ ਲੋੜ ਹੈਗੀ ਹੈ, ਸੋ ਦੇ ਆਰ ਸੈਲਿੰਗ ਇਟ, ਦੇ ਆਰ ਟੇਕਿੰਗ ਆਲ ਆਫ ਦਾ ਐਕੁਇਟੀ ਆਊਟ। ਉਹਨਾਂ ਦੇ ਸ਼ਾਇਦ ਹੋ ਸਕਦਾ ਕੋਈ ਆਪਣੇ ਹੋਰ ਕੰਮ ਕਰਨੇ ਹੋਣ, ਸੋ ਪੀਪਲ ਆਰ ਸੈਲਿੰਗ। ਅੱਛਾ, ਜੇ ਸੈਲਰ ਆ ਰਿਹਾ, ਇਨਵੈਂਟੋਰੀ ਵੱਧ ਰਹੀ ਆ, ਬਾਇਰ ਅਜੇ ਉਹਨੇ ਨਹੀਂ ਹੈ, ਕੀ ਪ੍ਰਾਈਸ ਡਾਊਨ ਆ ਰਹੇ? ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਰੀਅਲ ਅਸਟੇਟ ਅਤੇ ਮਾਰਗੇਜ ਦੀ ਦੁਨੀਆ ਦੇ ਹਾਲਾਤਾਂ ਦੇ ਬਾਰੇ ਤੁਹਾਡੇ ਨਾਲ ਆਪਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਾਣਕਾਰੀਆਂ ਸਾਂਝੀਆਂ ਕਰਾਂਗੇ। ਇਹ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਆਪਣੇ ਨਾਲ ਇਸ ਟਾਈਮ ਜ਼ੈਂਡਰ ਮਾਰਗੇਜ ਅਤੇ ਰੀਅਲ ਅਸਟੇਟ ਤੋਂ ਮੋਹਨ ਚੀਮਾ ਜੀ ਜੁੜ ਚੁੱਕੇ ਨੇ। ਮੋਹਨ ਚੀਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਰਾਜ ਭਾਈ ਜੀ, ਆਪ ਜੀ ਨੂੰ
ਪੰਜਾਬੀ ਜਿਹੜੇ ਯੂਐਸ ਨਾਲ ਜੁੜੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੋਹਨ ਚੀਮਾ ਜੀ ਗੱਲਬਾਤ ਤੋਂ ਪਹਿਲਾਂ ਆਈਡੀ ਸ਼ੇਅਰ ਕਰ ਦਿਓ ਜੀ। ਹਾਂਜੀ ਬਿਲਕੁਲ ਜੀ। ਸੋ ਜ਼ੈਂਡਰ ਮੌਰਗੇਜ ਜਿਹਦੇ ਤਹਿਤ ਵੀ ਅਸੀਂ ਲੋਨ ਕਰਨੇ ਆ, ਪਹਿਲਾਂ ਤਾਂ ਮੈਂ ਤੁਹਾਨੂੰ ਆਪਣੀਆਂ ਆਈਡੀਜ਼ ਦੱਸ ਦਿੰਦਾ। ਮੇਰੀ ਜਿਹੜੀ ਲੋਨ ਦੀ ਆਈਡੀ ਹੈਗੀ ਉਹ ਹੈਗੀ ਹੈ NLS ID ਨੰਬਰ 698952। ਇਸ ਦੇ ਨਾਲ ਅਸੀਂ ਰੀਅਲ ਸਟੇਟ ਦਾ ਕੰਮ ਕਰਨੇ ਆ ਜੀ। ਜ਼ੈਂਡਰ ਰੀਅਲ ਸਟੇਟ ਦੇ ਵਿੱਚ ਉਸ ਨਾਲ ਮੇਰੀ ਜਿਹੜੀ ਪਰਸਨਲ ਆਈਡੀ ਹੈਗੀ ਹੈ ਉਹ ਹੈਗਾ DRE ਨੰਬਰ 02067197 ਜੀ। ਇਸ ਦੇ ਨਾਲ ਜਿਹੜੀਆਂ ਕੰਪਨੀ ਦੀ ਆਈਡੀਜ਼ ਹੈਗੀਆਂ ਲੋਨ ਦੀਆਂ ਉਹ ਹੈਗੀ ਹੈ ਜੀ NMLS ID ਨੰਬਰ 1825688 ਤੇ ਜਿਹੜੀ ਸਾਡੀ DRE ਨੰਬਰ ਹੈ ਕੰਪਨੀ ਦਾ ਹੈਗਾ 02083716। ਔਰ ਰਾਈ ਭਾਈ ਜਿਵੇਂ ਤੁਸੀਂ ਜਾਣਦੇ ਹੋ ਸਾਡੀ ਕੰਪਨੀ ਦੇ ਨਾਲ ਇੱਕ ਕੰਪਨੀ ਹੋਰ ਜੁੜਦੀ ਹੈਗੀ ਹੈ ਜਿਹੜੀ ਹੈਗੀ ਹੈ ਜ਼ੈਂਡਰ ਕੈਪੀਟਲ ਕਾਰਪ ਜੀ। ਔਰ ਇਸ ਕੰਪਨੀ ਤਹਿਤ ਅਸੀਂ ਆਪਣੇ ਜਿਹੜੇ ਸਾਡੇ ਟਰੱਕਿੰਗ ਬਿਜ਼ਨਸ ਸਾਡੇ ਭੈਣ ਭਰਾ ਹੈਗੇ ਨੇ, ਜੇ ਉਹਨਾਂ ਨੇ ਕੋਈ ਟਰੱਕਿੰਗ ਦਾ ਲੋਨ ਕਰਨਾ ਹੋਵੇ ਜਾਂ ਕੋਈ ਐਗ ਦਾ ਇਕਵਿਪਮੈਂਟ ਲੈਣਾ ਹੋਵੇ, ਸੋ ਜਿਹੜੀ ਜ਼ੈਂਡਰ ਕੈਪੀਟਲ ਕਾਰਪ ਦੀ ਆਈਡੀ ਹੈਗੀ ਉਹ ਹੈਗੀ CFL ਨੰਬਰ ਹੈਗਾ 60DBO-1399991 ਜੀ। ਲਓ ਜੀ, ਸੋ ਸਾਰੀਆਂ ਆਈਡੀਜ਼ ਜਿਹੜੀਆਂ ਸ਼ੇਅਰ ਕਰ ਲਈਆਂ ਤੇ ਮੋਹਨ ਚੀਮਾ ਜੀ ਹੁਣ ਗੱਲਬਾਤ ਜਿਹੜੀ ਆਪਾਂ ਕਰਦੇ ਹਾਂ ਜੋ ਇਸ ਟਾਈਮ ਸਥਿਤੀ ਜਿਹੜੀ ਉਹ ਬਣ ਰਹੀ ਆ ਇਕਨੋਮੀ ਨੂੰ ਲੈ ਕੇ ਤੇ ਮੌਰਗੇਜ ਰੇਟਸ ਕਹਿ ਲਓ ਵੀ ਇੱਕ ਦੂਜੇ ਦੇ ਨਾਲ ਜੁੜੇ ਹੀ ਜਿਹੜੇ ਉਹ ਰਹਿੰਦੇ ਆ। ਸੋ ਕੀ ਇਸ ਟਾਈਮ ਤਾਜ਼ਾ ਸਥਿਤੀ ਆ ਮੌਰਗੇਜਸ ਨੂੰ ਲੈ ਕੇ, ਇੰਟਰਸਟ ਰੇਟਸ ਨੂੰ ਜਿਹੜਾ ਉਹ ਲੈ ਕੇ? ਹਾਂਜੀ ਦੇਖੋ, ਜਿੱਥੋਂ ਤੱਕ ਤੇ ਸਵਾਲ ਹੈਗਾ ਇੰਟਰਸਟ ਰੇਟਸ ਦਾ, ਖਬਰ ਜਿਹੜੀ ਚੜ੍ਹਦੀ ਹੈਗੀ ਹੈ ਇਸ ਵੇਲੇ ਉਹ ਇਹੋ ਹੈਗੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨੈਕਸਟ ਮੀਟਿੰਗ ਹੈਗੀ ਹੈ ਜੀ ਉਸ ਦੇ ਵਿੱਚ ਫੈਡ ਨੇ ਮੋਸਟ ਲਾਈਕਲੀ ਕਰੋ ਵੀ ਰੇਟ ਕੱਟ ਦੀ ਅਨਾਉਂਸਮੈਂਟ ਕਰਨੀ ਹੈਗੀ ਹੈ। ਕੋਈ ਅੰਦਾਜ਼ਾ ਕਿੰਨਾ? ਕੁਆਟਰ ਹੀ ਹੋਊਗਾ ਜੀ। ਕੁਛ ਤੇ ਵੈਸੇ ਪੁਆਇੰਟ ਦਾ ਹੀ ਕਰ ਦਿੰਦਾ ਕਿ ਆਪਣੇ ਪ੍ਰੈਜ਼ੀਡੈਂਟ ਸਾਹਿਬ ਕੋਸ਼ਿਸ਼ ਬਹੁਤ ਜ਼ਿਆਦਾ ਉਹਦੇ ਕਹਿੰਦੇ ਬੰਦੇ ਨੂੰ ਲਾ ਦਿਓ ਤੇ ਵਿਆਜਾਂ ਵੀ ਨਾਲ ਲਾਓ। ਸੋ ਉਹਨਾਂ ਦਾ ਜ਼ੋਰ ਬੁਰਾ ਲੱਗਾ ਹੋਇਆ ਇਸ ਮਾਮਲੇ ਦੇ ਵਿੱਚ। ਔਰ ਬਟ ਜਿੱਥੋਂ ਤੱਕ ਫੈਡ ਦੀ ਜਿਹੜੀ ਸਪੀਡ ਹੈਗੀ ਹੈ ਨਾ ਉਹ ਬੜੀ ਸਲੋ ਜੀ ਹੈਗੀ ਹੈ ਇਸ ਵੇਲੇ, ਖਾਸ ਕਰ ਰੇਟ ਕੱਟਸ ਨੂੰ ਲੈ ਕੇ। ਠੀਕ ਹੈ। ਔਰ ਉਹ ਵੀ ਆਪਣੀ ਜਗ੍ਹਾ ਸਹੀ ਹੈਗੇ ਨੇ। ਦੇਖੋ ਇਨਫਲੇਸ਼ਨ ਨੂੰ ਵੀ ਕੰਟਰੋਲ ਕਰਨਾ ਇਹ ਬੜੀ ਵੱਡੀ ਇੱਕ ਚੀਜ਼ ਹੈਗੀ ਜਿਹਨੂੰ ਕਿ ਹਰ ਪੱਖੋਂ ਤੁਸੀਂ ਦੇਖੋ ਤੇ ਉਹ ਆਪਣੇ ਸੀਗਾ ਉਹ ਵੀ ਸਹੀ ਹੈਗੇ ਨੇ ਵੀ ਚੈਲੰਜ ਉਹਨਾਂ ਲਈ ਬਹੁਤ ਹੈ। ਹਾਂ ਵੀ ਜੇ ਇੱਕਦਮ ਤੁਸੀਂ ਰੇਟ ਘਟਾ ਦੋਗੇ ਤੇ ਹੋ ਸਕਦਾ ਵੀ ਜਿਹੜੀ ਚੀਜ਼ ਅੱਜ $2 ਦੀ ਹੈਗੀ ਉਹ 2.5 ਦੀ ਹੋ ਜਾਵੇ, ਇੱਕਦਮ ਜੰਪ ਕਰ ਜਾਵੇ। ਸੋ ਫਿਰ ਇਨਫਲੇਸ਼ਨ ਨੂੰ ਫਿਰ ਤੁਸੀਂ ਕੰਟਰੋਲ ਕਰਨ ਦੇ ਚੱਕਰਾਂ 'ਚ ਪੈ ਜਾਓਗੇ। ਸੋ ਇਟ ਹੈਜ਼ ਟੂ ਬੀ ਸਲੋ ਐਂਡ ਸਟੱਡੀ, ਹੈ ਨਾ। ਠੀਕ ਹੈ। ਸੋ ਇਸ ਵੇਲੇ ਜਿੱਥੋਂ ਤੱਕ ਹਾਲਾਤ ਹੈਗੇ ਨੇ, ਹਾਂ ਰੇਟਸ ਦੇ ਵਿੱਚ ਕੁਛ ਇੱਕ ਫਰਕ ਪਏਗਾ ਪਰ ਕਹਿ ਲਓ ਵੀ ਕੁਇਕਲੀ ਜਾਂ ਬਹੁਤ ਜਲਦੀ ਪਊਗਾ ਔਰ ਬਹੁਤ ਜਲਦੀ ਵਿਆਜ ਇੱਕਦਮ ਥੱਲੇ ਆ ਜਾਣਗੇ ਉਹਦੀ ਸੰਭਾਵਨਾ ਥੋੜ੍ਹੀ ਜਿਹੀ ਇਸ ਵੇਲੇ ਘੱਟ ਹੈਗੀ ਹੈ। ਹਾਂਜੀ। ਸੋ ਉਹਦਾ ਕੀ ਅਸਰ ਆਪਾਂ ਦੇਖਾਂਗੇ ਕਿ ਈਵਨ ਦੋ ਜਿਹੜੇ ਮੌਰਗੇਜ ਇੰਟਰਸਟ ਰੇਟਸ ਆ ਉਹ ਸਟਿਲ ਲਾਈਕ ਔਨ ਦਾ ਹਾਇਰ ਐਂਡ ਆ ਜੀ, ਤੇ ਉਹਦੇ ਕਰਕੇ ਮੂਵਮੈਂਟ ਦਿਸਦੀ ਹੈ ਮਾਰਕੀਟ 'ਚ ਜਾਂ ਉਹੀ ਸਟੈਗਨੈਂਸੀ ਹੈਗੀ? ਹਾਂਜੀ ਦੇਖੋ, ਜਿੱਥੋਂ ਤੱਕ ਤੇ ਹੋਮ ਓਨਰਸ਼ਿਪ ਦਾ ਸਵਾਲ ਹੈਗਾ ਜਿਹੜੀ ਵੀ ਜਿਹਨੂੰ ਅਸੀਂ ਕਹ ਲਓ ਕਿ ਅਮਰੀਕਨ ਡ੍ਰੀਮ ਵੀ ਨਾਮ ਤੋਂ ਕਾਫੀ ਜਾਣਦੇ ਸੀ। ਇੱਕ ਸਮਾਂ ਸੀਗਾ ਕਿ ਵਾਕਈ ਇਹ ਡ੍ਰੀਮ ਬੜੀ ਜਾਗਦੀ ਜੀ ਡ੍ਰੀਮ ਹੁੰਦੀ ਸੀ ਹਰ ਬੰਦੇ ਦੀ, ਮੈਂ ਘਰ ਲਵਾਂ। ਹੁਣ ਥੋੜ੍ਹਾ ਮਾਰਕੀਟ ਦੇ ਵਿੱਚ ਕਿਉਂਕਿ ਵਿਆਜ ਜ਼ਿਆਦਾ ਹੋਣ ਦੇ ਕਾਰਨ ਘਰਾਂ ਦੀਆਂ ਪ੍ਰਾਈਸਿਸ ਵੀ ਕਹ ਲਓ ਵੀ ਇੱਕ ਨਾ ਹਾਈ ਲੈਵਲ ਅਚੀਵ ਕਰ ਚੁੱਕੀਆਂ ਔਰ ਉਸ ਤੋਂ ਥੱਲੇ ਉਹ ਆ ਨਹੀਂ ਰਹੀਆਂ। ਸੋ ਇਸ ਦੇ ਨਾਲ ਕਿਹੜੀ ਚੀਜ਼ ਜੁੜਦੀ ਹੈਗੀ ਹੈ ਅਫੋਰਡੇਬਿਲਟੀ। ਵੀ ਲੋਕਾਂ ਦਾ ਕਹਿ ਲਓ ਵੀ ਇਸ ਵੇਲੇ ਜਿਹੜੀ ਮੰਥਲੀ ਪੇਮੈਂਟ ਬਣਦੀ ਹੈ ਬੇਸਡ ਔਨ ਦ ਇਨਕਮ, ਉਹ ਅਫੋਰਡੇਬਿਲਟੀ ਫੈਕਟਰ ਥੋੜ੍ਹਾ ਇਸ ਵੇਲੇ ਘਟਿਆ ਹੋਇਆ। ਸੋ ਘਰਾਂ ਦੀ ਮਾਰਕੀਟ ਦੇ ਵਿੱਚ ਇਸ ਵੇਲੇ ਕਹਿ ਲਓ ਵੀ ਘਰ ਤੇ ਕਾਫੀ ਹੈਗੇ ਨੇ ਜਿਹੜੇ ਸੇਲ ਵਾਸਤੇ ਹੈਗੇ ਨੇ, ਬਟ ਜਿਹੜੇ ਬਾਇਰ ਹੈਗੇ ਨੇ ਉਹ ਥੋੜ੍ਹੇ ਜਿਹੇ ਸਹਿਮੇ ਹੈਗੇ ਨੇ ਜਾਂ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਆ ਰਹੀ ਹੈ ਇਸ ਵੇਲੇ ਉਹ ਥੋੜ੍ਹੀ ਜਿਹੀ ਔਖੀ ਹੋਈ ਪਈ ਹੈਗੀ ਹੈ। ਬਟ ਮਾਰਕੀਟ ਇਜ਼ ਮੂਵਿੰਗ ਸਲੋਲੀ। ਜਿਹੜੀ ਉਹ ਆਪਣੇ ਕਈ ਵਾਰੀ ਗੱਲ ਸੁਣ ਚਾਹੀਦੀ ਵੀ ਕ੍ਰੈਸ਼ ਹੋ ਜਾਊਗੀ। ਕ੍ਰੈਸ਼ ਵਾਲੀ ਗੱਲ ਤੇ ਪਿਛਲੇ ਮੈਂ 2 ਸਾਲਾਂ ਦਾ ਸੁਣ ਰਿਹਾ ਵੀ ਭਾਜੀ ਤਾਂ ਮਾਰਕੀਟ ਕ੍ਰੈਸ਼ ਹੋ ਜਾਂਦੀ ਹਾਂ ਵੀ ਆਹ ਹੋ ਜਾਣਾ। ਦੇਖੋ ਮਾਰਕੀਟ 'ਚ ਹੋਣਾ ਤਾਂ ਕੁਛ ਵੀ ਨਹੀਂ ਹੈਗਾ, ਇਹ ਇੱਦਾਂ ਹੀ ਚੱਲੀ ਜਾਣੀ ਹੈਗੀ ਹੈ। ਵੀ ਜਸਟ ਹੈਵ ਟੂ ਗੈਟ ਯੂਜ਼ਡ ਟੂ ਇਟ। ਅੱਛਾ, ਕੁਝ ਸਮੇਂ ਬਾਅਦ ਅਸੀਂ ਇਸ ਚੀਜ਼ ਨੂੰ ਯੂਜ਼ ਟੂ ਕਰ ਜਾਂਦੇ ਹਾਂ। ਜਿਵੇਂ ਤੁਸੀਂ ਜਾਣਦੇ ਹੋ ਪਹਿਲਾਂ ਕੋਈ ਸਮਾਂ ਸੀਗਾ ਵਿਆਜ ਰਾਵੀ ਭਾਜੀ ਇੱਕ ਸਮੇਂ ਦੇ ਵਿੱਚ ਜਦੋਂ ਮੈਂ ਆ ਕੇ ਆਪਣਾ ਪਹਿਲਾਂ ਘਰ ਲਿਆ ਸੀ ਤੇ ਅਸੀਂ ਆਪਾਂ ਅਰਾਊਂਡ ਉਦੋਂ 14% ਜਾਂ 13% ਜਾਂ 11% ਇੱਕ ਆਮ ਜੀ ਗੱਲ ਹੁੰਦੀ ਸੀਗੀ। ਫਿਰ ਸਮਾਂ ਬਦਲ ਗਿਆ, ਫਿਰ ਰੇਟ ਘਟ ਗਏ, ਫਿਰ ਕੋਵਿਡ ਆ ਗਿਆ। ਕੋਵਿਡ ਨੇ ਰੇਟ ਨੂੰ ਲਿਆ ਕੇ ਪਤਾ ਨਹੀਂ 2.5-3% ਤੇ ਖੜਾ ਕਰਤਾ, ਹੈ ਨਾ। ਤੇ ਉਦੋਂ ਫਿਰ ਮਾਰਕੀਟ 'ਚ ਚੱਲ ਬੜੀ ਵੱਧ ਗਈ, ਹਰ ਇੱਕ ਬੰਦੇ ਨੇ ਘਰ ਲੈ ਲਿਆ। ਕਈਆਂ ਨੇ ਆਪਣੇ ਜਿਨ੍ਹਾਂ ਦੇ ਹਾਈ ਪਰਸੈਂਟ ਰੇਟ ਨੇ, ਜਿਨ੍ਹਾਂ ਕੋਲ 4% ਸੀਗਾ ਉਹਨਾਂ ਨੇ ਰੀਫਾਈਨੈਂਸ ਕਰਾ ਲਿਆ। ਸੋ ਇਸ ਵੇਲੇ ਕਾਫੀ ਤਾਦਾਦ ਦੇ ਵਿੱਚ ਜਦੋਂ ਅਸੀਂ ਵੀ ਇਸ ਮਾਰਕੀਟ ਵਿੱਚ ਸੀਗੇ, ਅਸੀਂ ਆਪਣੇ ਕਈ ਭੈਣ ਭਰਾਵਾਂ ਦੀ ਬਹੁਤ ਹੈਲਪ ਕੀਤੀ ਔਰ ਮੈਂ ਕਈਆਂ ਨੂੰ ਖੁਦ ਕਹਿ ਕੇ
ਪਰਸਨਲੀ ਕਾਲ ਕਰਕੇ ਵੀ ਤੁਸੀਂ ਭਾਜੀ ਘਰ ਲੈ ਲਓ ਜਾਂ ਭੈਣ ਜੀ ਤੁਸੀਂ ਘਰ ਲੈ ਲਓ। ਉਹਨਾਂ ਨੇ ਘਰ ਲਏ ਔਰ ਅੱਜ ਜਦੋਂ ਮਿਲਦੇ ਨੇ ਕਹਿੰਦੇ ਭਾਜੀ ਬਹੁਤ ਸਮਾਂ ਸਹੀ ਰਿਹਾ, ਇੱਕ ਤਾਂ ਘਰ ਸਾਨੂੰ ਉਦੋਂ ਚੰਗੇ ਪ੍ਰਾਈਸ 'ਤੇ ਮਿਲ ਗਿਆ, ਦੂਸਰਾ ਜਿਹੜਾ ਵਿਆਜ ਸੀਗਾ ਉਹ ਇਸ ਵੇਲੇ ਅੱਜ ਦੇ ਹਿਸਾਬ ਨਾਲ ਬੜਾ ਅਫੋਰਡੇਬਲ ਹੈਗਾ। ਲੇਕਿਨ ਜੇ ਤੁਸੀਂ ਵਿਆਜਾਂ ਦੀ ਗੱਲ ਕਰੋ ਰਾਜਨ ਭਾਜੀ, ਤੇ ਜਿਹੜਾ ਅੱਜ ਦਾ ਵਿਆਜ ਹੈਗਾ ਨਾ 6% ਜਾਂ 6.5%, ਇਟ ਇਜ਼ ਸਪੋਜ਼ਡ ਟੂ ਬੀ ਹੇਅਰ। ਅੱਛਾ, ਇਟ ਇਜ਼ ਸਪੋਜ਼ਡ ਟੂ ਬੀ ਹੇਅਰ। ਓਕੇ, ਕਿਉਂਕਿ ਪਹਿਲਾਂ ਵੀ ਇਹੀ ਸੀਗੇ ਵਿਆਜ, ਇੱਕ ਜਿਹੜਾ ਇਹ 5-6% ਦਾ ਵਿਆਜ ਹੈਗਾ ਨਾ, ਇਹਦੀ ਜਿਹੜੀ ਤੁਸੀਂ ਜੇ ਕੋਈ ਚਾਰਟ ਦੇਖ ਲਓ ਜਾਂ ਗ੍ਰਾਫ ਦੇਖ ਲਓ, ਇਟ ਸ਼ੁੱਡ ਹੈਵ ਬੀਨ ਹੇਅਰ। ਇਹ ਤੇ ਕੋਵਿਡ ਦੇ ਕਾਰਨ ਕੋਵਿਡ ਦੇ ਕਾਰਨ ਸਰਕਾਰ ਬੜੀ ਇਹ ਅਨੋਮਲੀ ਸੀਗੀ। ਹਾਂ, ਇਹ ਬੜੀ ਨਾਰਮਲ ਕਰਵ ਹੈਗੀ, 5-6-7% ਦੀ ਜਿਹੜੀ ਕਰਵ ਹੈਗੀ, ਇਟ ਇਜ਼ ਕਾਮਨ। ਅੱਛਾ, ਇਹ ਤੇ ਅਸੀਂ ਸੋਚਦੇ ਹਾਂ, ਸਾਨੂੰ ਕਹਿੰਦੇ ਵੀ ਯਾਰ ਮੇਰਾ ਗੁਆਂਢੀ ਸੀਗਾ ਉਹਨੂੰ 2.5% ਦਾ ਮਿਲਿਆ, ਹੁਣ ਆਦਤ ਪੈ ਗਈ ਨਾ ਉਹਨਾਂ ਨੇ ਹਰ ਬੰਦੇ ਦੱਸਣਾ ਹੁੰਦਾ ਵੀ ਮੈਨੂੰ ਤਾਂ ਭਾਈ 2.5-3% ਦਾ ਮਿਲਿਆ, ਮੇਰਾ ਤਾਂ ਵਿਆਜ ਬਹੁਤ ਵਧੀਆ ਹੈਗਾ। ਕੰਗ੍ਰੈਚੁਲੇਸ਼ਨ ਜਿਨ੍ਹਾਂ ਦੇ, ਜਦੋਂ ਦੇਖੋ ਇਹ ਜਿਨ੍ਹਾਂ ਦੀ ਲਾਟਰੀ ਲੱਗ ਗਈ ਉਦੋਂ ਲੱਗ ਗਈ ਹਨਾ, ਬਟ ਹੁਣ ਅਸੀਂ ਸਮੇਂ ਦੇ ਹਿਸਾਬ ਨਾਲ ਚੱਲਣਾ। ਹੁਣ ਅੱਜ ਦੇ ਹਿਸਾਬ ਨਾਲ ਜੇ ਵਿਆਜ 6% ਹੈਗਾ ਜਾਂ 5.5% ਕਿਸੇ ਨੂੰ ਮਿਲਦਾ, ਕਿਸੇ ਨੂੰ 7% ਮਿਲਦਾ, ਸੋ ਦੈਟ ਇਜ਼ ਦਾ ਮਾਰਕੀਟ। ਯੂ ਕੈਨ ਨਾਟ ਫਾਈਟ ਦਾ ਮਾਰਕੀਟ। ਹੋਣਾ ਕੀ ਹੈਗਾ ਵੀ ਜਿਨ੍ਹਾਂ ਨੇ ਹੁਣ ਘਰ ਲੈ ਲਏ, ਕਿਸੇ ਨੇ 6% ਤੋਂ ਲਿਆ, ਕਿਸੇ ਨੇ 7% ਲਿਆ, ਜਦੋਂ ਵਿਆਜ ਘਟਣਗੇ ਤੁਹਾਡੇ ਕੋਲ ਹਮੇਸ਼ਾ ਇਹ ਰਾਈਟ ਹੈਗਾ, ਤੁਸੀਂ ਆਪਣੇ ਘਰ ਨੂੰ ਉਦੋਂ ਰੀਫਾਈਨਾਂਸ ਕਰਾ ਲਓ। ਹੋਣਾ ਵੀ ਇਹੀ ਹੋਗਾ। ਜੇ ਤੁਸੀਂ ਵੇਟ ਕਰੋ ਵੀ ਨਹੀਂ ਅਸੀਂ ਘਰ ਲੈਣਾ ਹੀ ਉਦੋਂ ਜਦੋਂ 5% ਤੇ ਹੋਊਗਾ, ਤੇ ਰਾਜਨ ਭਾਈ ਜਿਹੜਾ ਘਰ ਤੁਹਾਨੂੰ ਅੱਜ 5 ਲੱਖ ਦਾ ਮਿਲੇ ਨਾ, ਜਦੋਂ ਵਿਆਜ 5% ਦੇ ਉਹ ਤੁਹਾਨੂੰ ਘਰ ਸ਼ਾਇਦ 5.5 ਜਾਂ 6 ਦਾ ਮਿਲੂਗਾ। ਕਿਉਂਕਿ ਸਾਰੀ ਸੋਚ ਸੇਮ ਹੈਗੀ। ਜਦੋਂ ਬੱਸ ਭਰ ਕੇ ਆਉਣੀ ਸਭ ਦੀ, ਮੈਂ ਵੀ ਲੈਣਾ, ਉਹਨਾਂ ਨੇ ਕਹਿਣਾ ਚਲੋ ਫਿਰ ਉਹ ਪੁਰਾਣੀ ਗੱਲ, ਜਿਵੇਂ ਰਹਿਣ ਦਿਓ, ਇੰਸਪੈਕਸ਼ਨਾਂ ਵੀ ਰਹਿਣ ਦਿਓ, ਆਹ ਲਓ ਜੀ ਚਾਹ ਚੱਕੋ ਤੁਸੀਂ ਤੇ ਮੇਰਾ ਕਰੋ ਘਰ ਬੁੱਕ, ਕਿਉਂਕਿ ਫਿਰ ਦੌੜ ਭੱਜ ਪੈ ਜਾਂਦੀ ਹੈਗੀ ਹੈ। ਸੋ ਇਟ ਇਜ਼ ਅ ਗੁੱਡ ਆਈਡੀਆ, ਬਾਏ ਦਾ ਹੋਮ ਨਾਓ ਐਂਡ ਵੇਟ ਫॉर ਦਾ ਰੇਟ ਟੂ ਫਾਲ, ਜਿਹੜੇ ਕਿ ਐਕਸਪਰਟ ਸਾਰੇ ਅੱਜ ਕੱਲ੍ਹ ਇਹੋ ਗੱਲ ਕਰ ਰਹੇ। ਅੱਛਾ, ਵਿੱਚ ਤੁਸੀਂ ਜਿਹੜੀ ਗੱਲ ਅਫੋਰਡੇਬਿਲਟੀ ਦੀ ਗੱਲ ਆਖੀ ਆ, ਘਰ ਬਾਏ ਕਰਨਾ ਹਰ ਇੱਕ ਜਾਣਾ ਜਿਹੜਾ ਉਹ ਚਾਹੁੰਦਾ ਆ, ਪਰ ਅਫੋਰਡੇਬਿਲਟੀ ਦਾ ਥੋੜ੍ਹਾ ਜਿਹਾ ਤੁਸੀਂ ਕਨਸੈਪਟ ਹੋਰ ਜਿਹੜਾ ਸਮਝਾਓ। ਇਨਕਮ ਹੁਣ ਮੌਰਗੇਜਿਸ ਹਾਈ ਹੋਣ ਦੇ ਕਰਕੇ ਉਹਦੇ ਵਿੱਚ ਨਾਲ ਇਹ ਵੀ ਆ ਵੀ ਘਰਾਂ ਦੇ ਪ੍ਰਾਈਸ ਘਟੇ ਨਹੀਂ, ਸੋ ਜਿਹੜਾ ਨੰਬਰ ਆ ਪੇਮੈਂਟ ਦੇਣ ਦਾ ਜਿਹੜਾ ਨੰਬਰ ਉਹ ਕਾਫੀ ਵੱਧ ਗਿਆ। ਸੋ ਉਹ ਅਫੋਰਡੇਬਿਲਟੀ ਦੇ ਨਾਲ ਕਿੱਦਾਂ ਮੈਚ ਕਰਨਾ ਆ, ਕਿੰਨਾ ਕੁ ਜਿਹੜਾ ਉਹਦਾ ਡਿਫਰੈਂਸ ਹੋਣਾ ਚਾਹੀਦਾ ਤੁਹਾਡੀ ਇਨਕਮ ਦੇ ਨਾਲੋਂ 50% ਹੋਵੇ ਵੀ ਉਹਦੇ ਵਿੱਚ ਜਾਵੇ, ਉਹ ਨੰਬਰ ਨੂੰ ਕਿੱਦਾਂ ਚੈੱਕ ਕਰਨਾ ਹੈ? ਹਾਂਜੀ, ਦੇਖੋ ਜਿੱਥੋਂ ਤੱਕ ਦੇ ਗਾਈਡਲਾਈਨਸ ਹੈਗੀਆਂ ਜਿਹੜੀਆਂ ਗਵਰਨਮੈਂਟ ਸਪਾਂਸਰਡ ਐਂਟੀਟੀਜ਼, ਜਿਹਨੂੰ ਕਿਸੇ ਕਹਿੰਦੇ GSC, ਜਿਵੇਂ ਫੈਨੀ ਮੈਕ, ਫਰੈਡੀ ਮੈਕ, VA ਹੋ ਗਈ, ਜਾਂ ਫਿਰ ਤੁਸੀਂ ਕਹਿ ਲਓ ਵੀ ਫੈਡਰਲ ਹਾਊਸਿੰਗ ਅਥਾਰਟੀ, FHA ਜਿਹੜੇ ਲੋਨਸ ਹੁੰਦੇ ਆ, ਜੇ ਤੁਸੀਂ ਇਹਨਾਂ ਦੀ ਗੱਲ ਕਰੋ ਤੇ ਇਹਨਾਂ ਦੀ ਜਿਹੜੀ ਰੇਸ਼ੋ ਹੁੰਦੀ ਹੈ ਨਾ, ਜਿਹੜੀ ਟ੍ਰੈਡੀਸ਼ਨਲ ਕੰਜ਼ਰਵੇਟਿਵ ਹੈਗੀ ਉਹ ਹੈਗੀ ਹੈ 29/31। ਅੱਛਾ, ਵੀ 29% ਜਿਹੜੀ ਤੁਹਾਡੀ ਇਨਕਮ ਹੈਗੀ ਹੈ ਉਹ ਤੁਹਾਡੀ ਸਿਰਫ ਜਾਊਗੀ ਮੌਰਗੇਜ ਵਾਲੇ ਪਾਸੇ, ਠੀਕ ਹੈ, ਤੇ ਜਿਹੜੀ 31% ਦੀ ਰੇਸ਼ੋ ਹੈਗੀ ਹੈ ਉਹ ਤੁਹਾਡੇ ਬਾਕੀ ਖਰਚੇ ਪਾ ਕੇ ਬਾਕੀ ਉਹ ਬਚਣ ਜਿਹੜੀ ਬਾਕੀ ਜਿਹੜੀ ਇਨਕਮ ਉਹ ਤੁਸੀਂ ਰਹਿਣ ਦਿਓ। ਸੋ 29/31 ਇਹ ਜਿਹੜਾ ਹੈਗਾ ਟ੍ਰੈਡੀਸ਼ਨਲ ਹੈਗਾ, 60% ਤੁਹਾਡਾ ਇਨਕਮ ਦਾ ਖਰਚਾ ਹੋਵੇ, ਬਾਕੀ ਬਚਾਓ। ਹਾਂ, ਜਿਹੜੀ ਮੈਕਸਿਮਮ ਹੈਗੀ ਹੈ ਰੇਸ਼ੋ, ਵੀ ਮੌਰਗੇਜ ਪੇਮੈਂਟ ਵੀ ਪਾ ਲਓ, ਤੇ ਤੁਸੀਂ ਆਪਣੇ ਖਰਚੇ ਪਾ ਲਓ, ਕਾਰ ਦੀ ਪੇਮੈਂਟ, ਕਿਸ਼ਤਾਂ, ਜਿਹੜੀ ਗੱਡੀ ਦੀ ਕਿਸ਼ਤ ਹੋ ਗਈ ਤੁਹਾਡੀ ਉਹ ਪਾ ਲਓ, ਤੁਸੀਂ ਕ੍ਰੈਡਿਟ ਕਾਰਡ ਦੇ ਪੇਮੈਂਟਾਂ ਪਾ ਲਓ, ਸਾਰਾ ਕੁਝ ਮਿਲਾ ਕੇ 50% ਤੋਂ ਉੱਪਰ ਬਿਲਕੁਲ ਨਹੀਂ ਜਾਣੀ ਚਾਹੀਦੀ। ਅੱਛਾ, 43% ਤਾਂ ਵੈਸੇ ਉਹ ਆਮ ਕਰ ਦਿੰਦੇ ਆ, 42-43 ਖਿੱਚ ਹੋ ਗਏ। ਕਈ ਕੰਪਨੀਆਂ ਐਸੀਆਂ ਵੀ ਹੈਗੀਆਂ, ਕਈ ਇਹ ਕਹਿੰਦੇ ਯਾਰ ਬੰਦਾ ਕ੍ਰੈਡਿਟ ਬਹੁਤ ਵਧੀਆ 20% ਡਾਊਨ ਵੀ ਦੇ ਰਿਹਾ, ਚਲੋ ਇਹਨਾਂ ਨੂੰ ਅਪ ਟੂ 49-50 ਤੇ ਫਿਰ ਵੀ ਤੁਹਾਨੂੰ ਉਹ ਅਪਰੂਵਲ ਕਰ ਲਓ ਵੀ ਮਿਲ ਜਾਂਦਾ। ਸੋ ਇਹ ਹੈਗੀ ਜਿਹੜੀ ਰੇਸ਼ੋ ਜਿਹੜੀ ਕੰਜ਼ਰਵੇਟਿਵ ਹੈਗੀਆਂ। ਠੀਕ ਹੈ, ਸੋ ਜੇ ਸਪੋਜ਼ ਕਿ ਤੁਸੀਂ 10,000 ਦੀ ਤੁਹਾਡੀ ਇਨਕਮ ਹੈਗੀ ਹੈ ਤੇ ਜਿਹੜੀ ਤੁਹਾਡੀ ਮੌਰਗੇਜ ਦੀ ਪੇਮੈਂਟ ਹੈਗੀ ਹੈ ਅਰਾਊਂਡ 45% ਉੱਪਰ ਨਹੀਂ ਜਾਣੀ ਚਾਹੀਦੀ ਮੈਕਸਿਮਮ। ਇਹ ਉਦੋਂ ਪਿੱਛੇ ਤੁਹਾਡੇ ਬਾਕੀ ਸਾਰੇ ਖਰਚੇ ਜ਼ੀਰੋ ਹੈਗੇ। ਠੀਕ ਹੈ, ਹਾਂ, ਸੋ ਇਹ ਜਿਹੜੀ ਮੈਕਸ ਜਿਹੜੀ ਰੇਸ਼ੋ ਇਹ ਹੈਗੀ। ਸੋ ਉਹ ਜਿਹੜੀ ਫਿਰ ਅਫੋਰਡੇਬਿਲਟੀ ਗੱਲ ਹੈਗੀ ਅੱਜ ਕੱਲ੍ਹ, ਕਿਉਂਕਿ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ, ਪ੍ਰਾਈਸਿਸ ਵੀ ਜ਼ਿਆਦਾ ਹੈਗੀਆਂ, ਵਿਆਜ ਵੀ ਥੋੜ੍ਹਾ ਜਿਹੀ ਟਫ ਹੈਗੀ ਹੈ, ਬਟ ਇਸ ਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਦਾ ਵੀ ਇਹ ਨਾ ਸੋਚੋ ਵੀ ਕੋਈ ਬੰਦਾ ਘਰ ਲੈ ਹੀ ਨਹੀਂ ਰਿਹਾ। ਦੇਰ ਆਰ ਕਸਟਮਰਸ, ਦੇਰ ਆਰ ਬਾਇਰਸ ਐਂਡ ਦੇਰ ਆਰ ਸੈਲਰਸ। ਇਹ ਮਾਰਕੀਟ ਤਾਂ ਚੱਲਦੀ, ਹਾਂ ਥੋੜ੍ਹੀ ਸਲੋ ਹੈਗੀ, ਪਰ ਫਿਰ ਵੀ ਹੁਣ ਜੇ ਕਿਸੇ ਨੇ ਘਰ ਵੇਚਣਾ, ਉਹਨੇ ਆਪਣੀ ਲੋੜ ਨਾਲ ਵੇਚਣਾ, ਬਿਲਕੁਲ, ਤੇ ਜਿਹੜੇ ਨੇ ਵੇਚਣਾ ਉਹਨੂੰ ਲੈਣ ਵਾਲਾ ਕੋਈ ਬੈਠਾ, ਜਾਂ ਤਾਂ ਕੋਈ ਇਨਵੈਸਟਰ ਹੋਊਗਾ ਜਾਂ ਕੋਈ ਫਸਟ ਟਾਈਮ ਹੋਮ ਬਾਇਰ ਹੋਊਗਾ, ਉਹਨਾਂ ਨੇ ਪੈਸੇ ਜੋੜੇ ਆ ਪਿਛਲੇ 8 ਸਾਲਾਂ ਤੋਂ। ਠੀਕ ਹੈ, ਉਹ ਹੁਣ ਵੇਟ ਕਰਦੇ ਕਹਿੰਦੇ ਹੁਣ ਲੈ ਲਈਏ। ਸੋ ਦੇਰ ਆਰ ਸਟਿਲ ਬਾਇਰਸ ਆਊਟ ਦੇਅਰ, ਬਟ ਉਹ ਨਹੀਂ ਹੈਗਾ ਵੀ ਜਿਹੜੀ ਭੱਜ ਦੌੜ ਹੁੰਦੀ ਸੀ ਨਾ ਵੀ ਮੈਂ ਅੱਜ ਘਰ ਲਗਾ ਤੇ ਇਹਦੇ ਪਿੱਛੇ 10 ਆਫਰ ਆ ਜਾਂਦੀਆਂ, ਉਹ ਗੱਲ ਨਹੀਂ ਹੈਗੀ, ਉਹ ਸਿਚੁਏਸ਼ਨ ਨਹੀਂ, ਉਹ ਨਹੀਂ ਹੈਗੀ। ਨਹੀਂ, ਇਹ ਆਈ ਥਿੰਕ ਪੁਆਇੰਟ ਨੋਟ ਕਰਨ ਵਾਲਾ ਵੀ ਕਿੰਨੀ ਤੁਹਾਡੀ ਇਨਕਮ ਆ, ਕਿੰਨਾ ਤੁਹਾਡਾ ਜਿਹੜਾ ਉਹ ਬਣੂਗਾ, ਵੀ ਉਹਦੇ ਹਿਸਾਬ ਦੇ ਨਾਲ ਜਿਹੜਾ ਉਹ ਕਰਨਾ ਚਾਹੀਦਾ। ਕੀ ਇਸ ਟਾਈਮ ਬਾਇਰ ਜ਼ਿਆਦਾ 20% ਵਾਲਾ ਹੈ
ਜਾਂ ਉਸ ਤੋਂ ਵੱਧ ਵਾਲਾ ਆ, ਜਾਂ 3% 5% ਵਾਲਾ ਬਾਇਰ ਵੀ ਹੈਗਾ ਆ ਮਾਰਕੀਟ ਦੇ ਵਿੱਚ? ਵੈਰੀ ਗੁੱਡ ਕੁਐਸਚਨ। ਜ਼ਿਆਦਾਤਰ ਜਿਹੜੇ ਬਾਇਰ ਇਸ ਵੇਲੇ ਹੈਗੇ ਉਹ 20% ਵਾਲੇ ਹੈਗੇ ਹੁਣ। ਠੀਕ ਹੈ ਜੀ। ਇਹ ਉਹ ਬੰਦੇ ਹੈਗੇ ਨੇ ਜਿਨ੍ਹਾਂ ਨੇ ਵਾਕਈ ਪੈਸੇ ਜੁੜੇ ਹੋਏ ਨੇ ਔਰ ਵੇਟ ਕਰ ਰਹੇ ਹੈਗੇ ਆ ਵੀ ਅਸੀਂ ਕਰ ਲਈਏ। ਤੇ ਉਹ ਉਹਨਾਂ ਨੇ 20% ਜੁੜੀ ਹੋਈ, ਉਹਨਾਂ ਨੂੰ ਪਤਾ, ਕਿਉਂਕਿ ਦੇਖੋ ਰਹਿਣਾ ਤਾਂ ਇੱਥੇ ਹੈਗਾ ਹੀ ਹੈਗਾ। ਹੁਣ ਕਿਰਾਏ ਵੀ ਕਿਹੜੇ ਸਸਤੇ ਹੈਗੇ। ਪਹਿਲੀ ਗੱਲ ਤਾਂ ਅੱਜ ਕੱਲ੍ਹ ਕਿਰਾਇਆਂ ਦੇ ਘਰ ਨਹੀਂ ਲੱਭਦੇ ਪਏ। ਉਹ ਜਿਹੜੇ ਇਨਵੈਸਟਰ ਉਹ ਬੰਦੇ ਘਰ ਚੱਕੀ ਜਾਂਦੇ, ਵੇਚੀ ਜਾ ਰਹੇ। ਹਾਂ ਨਹੀਂ, ਇਨਵੈਸਟਰ ਘਰ ਉਹ ਬਾਏ ਕਰ ਰਹੇ। ਇਨਵੈਸਟਰਸ ਆਰ ਬਾਇੰਗ ਦਾ ਹੋਮ, ਕਿ ਉਹਨਾਂ ਨੂੰ ਪਤਾ ਕਿ ਜਿਹੜੀ ਰਿਟਰਨ ਔਨ ਦ ਇਨਕਮ ਇਜ਼ ਗੁੱਡ, ਕਿਉਂਕਿ ਉਹਨਾਂ ਨੇ ਕੈਸ਼ ਦੇਣਾ। ਜਿਹੜੇ ਇਨਵੈਸਟਰ ਸੋਲਿਡ ਹੈਗੇ ਨਾ ਉਹ ਪੇਮੈਂਟਾਂ ਦੇ ਚੱਕਰ 'ਚ ਪੈਂਦੇ ਨਹੀਂ, ਉਹਨਾਂ ਨੇ ਕੈਸ਼ ਬਾਏ ਕਰਦੇ। ਉਹਨਾਂ ਨੇ 5 ਲੱਖ ਦਾ ਘਰ ਲਿਆ, 3000 ਤੁਹਾਨੂੰ ਉਹਦਾ ਕਿਰਾਇਆ ਹੁੰਦਾ ਮਹੀਨੇ ਦਾ, 36000 ਦਾ ਸਾਲ ਦੀ ਇਨਕਮ ਆਉਂਦੀ ਪਈ ਹੈ। ਕਿੰਨੀ ਵੱਡੀ ਸੋਲਿਡ ਰਿਟਰਨ ਹੈਗੀ ਹੈ ਤੁਹਾਡੀ ਇਨਵੈਸਟਰ। ਤੇ ਘਰ ਉਹਨਾਂ ਦਾ ਘਰ ਦੀ ਜਿਹੜੀ ਐਪਰੀਸ਼ੀਏਸ਼ਨ ਹੋਵੇ ਵੀ ਵਧੀ ਜਾਣੀ ਹੈ। ਸੋ ਇਨਵੈਸਟਰਸ ਹੈਵ ਬਾਟ ਲਾਟ ਆਫ ਹੋਮਸ ਐਂਡ ਦੈਟ ਇਜ਼ ਕਾਜ਼ਿੰਗ ਦ ਰਿਪਲ ਇਫੈਕਟ ਕਹ ਲਓ ਵੀ ਇਨ ਦ ਰੈਂਟਲ ਮਾਰਕੀਟ। ਜਿਹੜੀ ਰੈਂਟਲ ਮਾਰਕੀਟ ਹੈਗੀ ਬੜੀ ਇਸ ਵੇਲੇ ਸੋਲਿਡ ਹੈਗੀ। ਲੋਕੀ ਲੱਭਦੇ ਘਰ, ਸਾਨੂੰ ਕਾਲਾਂ ਆਉਂਦੀਆਂ, ਭਾਈ ਘਰ ਤੁਸੀਂ ਲਿਆ ਨਹੀਂ ਸਕਦੇ, ਤੁਹਾਨੂੰ ਕਿਰਾਏ ਤੇ ਲੱਭ ਦਿਓ। ਅੱਛਾ, ਇਹੋ ਜਿਹੀ ਕਾਲਾਂ ਆਉਂਦੀਆਂ। ਤੇ ਫਿਰ ਉਹਨਾਂ ਨੇ ਕਿਹਾ ਬੈਠ ਕੇ ਸਾਰੀ ਆਪਾਂ ਫਿਰ ਮੈਥ ਕਰੀਦਾ ਵੀ ਜੇ ਆਪਾਂ ਇੰਨਾ ਕਿਰਾਇਆ ਦਾਂਗੇ ਆਹ ਸਾਲ ਦੇ ਵਿੱਚ 5 ਸਾਲ 'ਚ ਕਿਰਾਇਆ ਤਾਂ ਇੰਨੇ ਪੈਸੇ ਤਾਂ ਉਧਰ ਚਲ ਗਏ, ਤੇ ਉਹੀ ਪੈਸੇ ਜੇ ਤੁਸੀਂ ਜੋੜੇ ਆਲਰੇਡੀ ਤੁਹਾਡੇ ਕੋਲ ਜੇ ਹੈਗੀ ਹੈ ਡਾਊਨ ਪੇਮੈਂਟ, ਤੇ ਵਾਈ ਡੋਂਟ ਯੂ ਬਾਏ ਹੋਮ। ਸੇਮ ਰਿਜ਼ਲਟ, ਥੋੜ੍ਹੀ ਬਹੁਤੀ ਪੇਮੈਂਟ ਵੱਧ ਸਕਦੀ ਹੈ ਪਰ ਤੁਸੀਂ ਘਰ ਦੇ ਮਾਲਕ ਹੋ, ਤੁਹਾਡਾ ਆਪਣਾ, ਉਹ ਤੁਹਾਨੂੰ ਤੁਹਾਡੀ ਉਹਦੀ ਐਪਰੀਸ਼ੀਏਸ਼ਨ ਜਿਹੜੀ ਹੈਗੀ ਹੈ ਉਹ ਤੁਹਾਨੂੰ ਮਿਲਣੀ ਹੈ। ਇਕੁਇਟੀ ਜਿਹੜੀ ਹਾਂਜੀ। ਫੋਨ ਨੰਬਰ ਦੱਸ ਦਿਓ ਇਸੇ ਮੌਕੇ ਦੇ ਉੱਤੇ। ਹਾਂਜੀ, ਸੋ ਦੋਸਤੋ ਸਾਨੂੰ ਇਹ ਇੱਕ ਰਿਕੁਐਸਟ ਹੈਗੀ, ਜੇ ਕਿਸੇ ਨੇ ਕਾਲ ਕਰਨੀ ਹੋਵੇ ਤਾਂ ਪਲੀਜ਼ ਕਾਲ ਕਰਕੇ ਮੈਸੇਜ ਜ਼ਰੂਰ ਛੱਡ ਦਿਆ ਕਰੋ, ਕਿ ਜਿਹੜੀ ਕਾਲ ਵੌਇਸਮੇਲ 'ਤੇ ਚਲ ਜਾਂਦੀ ਹੈ। ਤੇ ਜਿਹੜਾ ਨੰਬਰ ਤੁਹਾਨੂੰ ਮੈਂ ਸੈੱਲ ਨੰਬਰ ਦੇਣ ਲੱਗਾ, ਇਹ ਨੰਬਰ ਹੈਗਾ ਜੀ 559 905 2575। ਇਸ ਨੰਬਰ 'ਤੇ ਤੁਸੀਂ ਕਾਲ ਕਰਕੇ ਆਪਣਾ ਮੈਸੇਜ, ਜਾਂ ਮੈਂ ਜੇ ਅਵੇਲੇਬਲ ਹਾਂ ਮੈਂ ਤੁਹਾਡੀ ਕਾਲ ਵੀ ਚੁੱਕੂੰਗਾ। ਕੋਈ ਵੀ ਸਵਾਲ ਹੋਵੇ ਜੀ, ਖਾਸ ਕਰ ਜੇ ਹੋਮ ਲੋਨਸ ਨਾਲ ਜੁੜਦਾ ਹੈਗਾ, ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਜਾਂ ਤੁਸੀਂ ਕੋਈ ਘਰ ਵੇਚਣਾ ਹੈਗਾ, ਜਾਂ ਤੁਸੀਂ ਕੋਈ ਬਾਏ ਕਰਨਾ ਹੈਗਾ, ਅਸੀਂ ਸਾਰੀਆਂ ਸਰਵਿਸਿਜ਼ ਅੰਡਰ ਵਨ ਰੂਫ ਪ੍ਰੋਵਾਈਡ ਕਰਨਾ ਜੀ। ਨੰਬਰ ਹੈਗਾ 559 905 2575 ਜੀ। ਸੋ ਬਿਲਕੁਲ, ਸੋ ਇਹ ਨੰਬਰ ਮੋਹਨ ਚੀਮਾ ਜੀ ਦਾ ਤੁਸੀਂ ਨੋਟ ਕਰਕੇ ਰੱਖੋ। ਸਲਾਹ ਕਰ ਰਹੇ ਆ, ਥੋੜ੍ਹੇ ਚਿਰ ਨੂੰ ਲੈਣਾ ਆ, ਜਾਂ ਇਨ ਪ੍ਰੋਸੈਸ ਹੈਗੇ ਆ, ਲੋਨ ਕਿਤੇ ਨਹੀਂ ਹੋ ਰਿਹਾ, ਜਾਂ ਕਿਤੇ ਕੋਈ ਦਿੱਕਤ ਆ ਰਹੀ ਆ, ਇਹਨਾਂ ਕੋਲ ਮਲਟੀਪਲ ਲੈਂਡਰਸ ਨੇ। ਸੋ ਤੁਸੀਂ ਉਸ ਦੇ ਲਈ ਵੀ ਇਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਕਰੋ। ਬੈਂਕਾਂ ਦਾ ਕੀ ਰਵੱਈਆ ਇਸ ਟਾਈਮ, ਜਦੋਂ ਹੁਣ ਇਹ ਲੈਂਡ ਕਰ ਰਹੇ ਆ, ਜੋ ਮਨੀ ਲੈਂਡ ਕਰਦੇ ਆ, ਲੋਨਸ ਜਦੋਂ ਦਿੰਦੇ ਆ, ਆਰ ਦੇ ਸਟਿਲ ਪ੍ਰੀਟੀ ਸਟ੍ਰਿਕਟ, ਜਾਂ ਕਿਤੇ ਕਿਤੇ ਲੀਨੀਅੰਸੀ ਸ਼ੋ ਹੁੰਦੀ ਆ? ਦੇਖੋ ਕੁਛ ਇੱਕ ਪਿਛਲੇ ਉਹਨਾਂ ਨੇ ਵੀ ਆਪਣਾ ਪ੍ਰੋਡਕਟ ਗਾਂ ਤੋਲਣਾ ਹੈ। ਹਾਂਜੀ। ਦੇਖੋ ਬੈਂਕਾਂ ਕੋਲ ਇਸ ਵੇਲੇ ਪੈਸਾ ਕਾਫੀ ਹੈ। ਠੀਕ ਹੈ, ਅਸਲੀਅਤ ਇਹ ਹੈਗੀ ਹੈ। ਇੱਕ ਨਾ ਸਟ੍ਰੈਸ ਟੈਸਟ ਕਰਦੇ ਆ ਬੈਂਕਾਂ ਦਾ, ਜਿਵੇਂ ਸਾਡੇ ਨੇ, ਜਿਵੇਂ ਸਾਡੀ ਬੋਡੀ ਦਾ ਸਟ੍ਰੈਸ ਟੈਸਟ ਕਰਦੇ ਆ, ਸਾਡੀ ਵੀ EKG ਹੋ ਜਾਂਦੀ ਕਰੀ ਆ, ਇਹਨਾਂ ਦਾ ਹਾਰਟ ਚੈੱਕ ਕਰ ਲਓ ਜੀ, ਇਹਨਾਂ ਦਾ ਕੋਲੇਸਟ੍ਰੋਲ ਚੈੱਕ ਕਰ ਲਓ ਜੀ, ਇਹਨਾਂ ਦਾ ਫਲਾਣਾ ਚੈੱਕ ਕਰੋ, ਸਾਡੀ ਵੀ ਹਿਊਮਨ ਬਾਡੀ ਨੂੰ ਉਹ ਟੈਸਟ ਕਰਦੇ ਡਾਕਟਰ। ਇੱਦਾਂ ਹੀ ਸਰਕਾਰ ਵੀ ਇੱਕ ਸਟ੍ਰੈਸ ਟੈਸਟ ਬੈਂਕਸ ਨੂੰ ਦਿੰਦੀ ਹੈ, ਔਰ ਇਸ ਵੇਲੇ ਕੋਈ ਵੀ ਬੈਂਕ ਫੇਲ ਨਹੀਂ ਹੋ ਰਿਹਾ। ਦੈਟਸ ਗੁੱਡ। ਉਹ ਇਹਦੀ ਕੋਈ ਨਿਊਜ਼ ਹੀ ਨਹੀਂ ਆ ਰਹੀ, ਤੁਸੀਂ ਕਿਤੇ ਨਿਊਜ਼ ਪੜ੍ਹੋਗੇ ਨਾ, ਕੋਈ ਗੱਲ ਹੀ ਨਹੀਂ ਕਰਦਾ ਪਿਆ, ਕਿਉਂਕਿ ਦੇ ਹੈਵ ਮੇਡ ਲਾਟ ਆਫ ਮਨੀ ਐਂਡ ਦੇ ਹੈਵ ਟੂ ਲੈਂਡ ਦ ਮਨੀ। ਹੁਣ ਜੇ ਬੈਂਕ ਕੋਲ ਬਹੁਤ ਪੈਸਾ ਹੈਗਾ ਨਾ, ਬੈਂਕ ਇਹ ਨਹੀਂ ਹੈਗਾ ਤੁਹਾਡੇ ਬੈਂਕ ਕੋਲ ਬਹੁਤ ਪੈਸਾ ਹੈਗਾ, ਬੈਂਕ ਨੇ ਅੱਗੇ ਜਾਣ ਲਈ ਉਹਨਾਂ ਨੇ ਲੈਂਡ ਕਰਨੀ ਹੈ ਮਨੀ, ਹੋਰ ਮਨੀ ਬਣਾਉਣੀ। ਉਹ ਫਿਰ ਤੁਹਾਡਾ ਸਵਾਲ ਨਾਲ ਜੁੜ ਜਾਂਦਾ ਵੀ ਹੁਣ ਕੀ ਪ੍ਰੋਡਕਟਸ ਹੈਗੇ ਆ ਜਿਹਦੇ ਵਿੱਚ ਵੀ ਕੋਈ ਲੀਨੀਅੰਸੀ ਜਾਂ ਕਹਿ ਲਓ ਵੀ ਹੈਗੀ ਕਿ ਨਹੀਂ ਹੈਗੀ। ਕੁਛ ਇੱਕ ਮਾਮਲੇ 'ਚ ਹੈਗੀ ਔਰ ਕੁਛ ਇੱਕ ਮਾਮਲੇ 'ਚ ਨਹੀਂ ਵੀ ਹੈਗੀ। ਐਂਡ ਆਈ ਐਗਰੀ ਵਿਦ ਦ ਵੇ ਦ ਸਿਸਟਮ ਇਜ਼, ਇਟ ਇਜ਼ ਹੇਅਰ ਟੂ ਪ੍ਰੋਟੈਕਟ ਦੀ ਹੋਮ ਬਾਇਰਸ। ਠੀਕ ਹੈ। ਤੇ ਮਾਰਕੀਟ। ਠੀਕ ਹੈ। ਜਦੋਂ 2008 ਦਾ ਕ੍ਰੈਸ਼ ਹੋਇਆ ਸੀਗਾ, ਉਹਦੇ ਵਿੱਚ ਲੈਂਡਿੰਗ ਜਿਹੜੀ ਸੀਗੀ ਉਹ ਫਰਾਜੂਲੈਂਟ ਲੈਂਡਿੰਗ ਸੀਗੀ। ਇਨ ਅ ਸੈਂਸ ਵੀ ਕੋਈ ਬੰਦਾ ਮਾੜਾ ਜਿਹਾ ਵੀ ਹੱਥ ਖੜਾ ਕਰਦਾ ਸੀ, ਘਰ ਲਓ, ਇੱਕ ਜਗ੍ਹਾ 2 ਅਪਰੂਵਲ ਮਿਲ ਜਾਂਦੇ ਸੀ ਉਹਨੂੰ, ਜਿੰਨੇ ਮਰਜ਼ੀ ਲੈ ਲਓ, 2 ਲੱਗਦਾ ਇੱਕ ਗੁਆਂਢ, ਮਤਲਬ ਕਿ ਇਟ ਵਾਸ ਜਸਟ ਕ੍ਰੇਜ਼ੀ। ਮੈਂ ਵੀ ਉਦੋਂ ਮਾਰਕੀਟ ਸੀਗਾ, ਮੈਂ ਆਪਣੀ ਨਜ਼ਰ ਨਾਲ ਆਹ ਚੀਜ਼ ਹੁੰਦੀ ਦੇਖੀ ਹੈਗੀ। ਸੋ ਜਦੋਂ ਉਹ ਲੈਂਡਿੰਗ ਨੇ ਜਦੋਂ ਉਹਦੀ ਰਿਐਲਿਟੀ ਆਈ, ਤੇ ਜਦੋਂ ਹਵਾ ਨਿਕਲੀ, ਤੇ ਪਤਾ ਚੱਲਿਆ ਵੀ ਇਹ ਤੇ ਘਰਾਂ ਦੀ ਵੈਲਿਊ ਹੈ ਨਹੀਂ। ਫਿਰ ਮਾਰਕੀਟ ਗਈ ਉਹ ਕ੍ਰੈਸ਼। ਤੁਹਾਨੂੰ ਪਤਾ 2000 ਦਾ ਫਾਈਨੈਂਸ਼ੀਅਲ ਕ੍ਰੈਸ਼ ਬਹੁਤ ਸਟਰੋਂਗ ਕ੍ਰੈਸ਼ ਸੀਗਾ। ਉਦੋਂ ਸਾਰੇ ਬੈਂਕਿੰਗ ਵਾਲਿਆਂ ਨੂੰ ਹੋ ਗਈ ਅਕਲ ਗਈ ਵੀ ਆਹ ਕੰਮ ਨਹੀਂ ਹੋਊਗਾ। ਉਸ ਤੋਂ ਬਾਅਦ ਜਿਹੜੀਆਂ ਅੱਜ ਦੀਆਂ ਪਾਲਿਸੀਜ਼ ਹੈਗੀਆਂ, ਐਂਡ ਆਈ ਐਗਰੀ ਵਿਦ ਦੈਮ। ਹਾਂ, ਮੌਰਗੇਜਿਸ ਕਰਾਉਣੀਆਂ ਸੌਖੀਆਂ ਨਹੀਂ ਹੈਗੀਆਂ, ਪਰ ਇਹ ਤੁਹਾਡੇ ਫੇਵਰ ਵਾਸਤੇ ਹੈਗੀਆਂ, ਤਾਂ ਕਿ ਜੋ ਤੁਹਾਡੇ ਪੈਸੇ ਲੱਗੇ ਆ ਜਾਂ ਜਿਨ੍ਹਾਂ ਦੇ ਪੈਸੇ ਲੱਗੇ ਹੋਏ ਉਹ ਪ੍ਰੋਟੈਕਟਡ ਮਨੀ ਹੈਗੀ। ਯਾਨੀ ਕਿ ਉਹ ਸਹੀ, ਤੁਹਾਨੂੰ ਉਹ ਕੁਝ ਫਰਾਡ ਘੱਟ ਹੈਗਾ। ਇਹ ਨਹੀਂ ਮੈਂ ਕਹਿੰਦਾ ਬਿਲਕੁਲ ਜ਼ੀਰੋ, ਪਰ ਬਹੁਤ ਘੱਟ ਹੈਗਾ। ਹਰ ਇੱਕ ਬੰਦਾ ਹਿਸਾਬ ਨਾਲ ਚੱਲਦਾ। ਜਿਹੜੇ ਲੈਂਡਰਸ ਹੈਗੇ ਆ, ਉਹਨਾਂ ਦੇ ਜਿਹੜੇ ਅੰਡਰ ਰਾਈਟਰਸ ਹੈਗੇ ਆ, ਦੇ ਆਰ ਵੈਰੀ ਮਾਈਂਡਫੁਲ, ਵੈਰੀ ਕੇਅਰਫੁਲ। ਤੁਹਾਨੂੰ 36 ਸਵਾਲ ਪੁੱਛਦੇ, ਫਿਰ ਜਾ ਕੇ ਲੋਨ ਹੁੰਦਾ। ਇਸੇ ਕਰ ਕਈ ਤੁਹਾਡਾ ਲੋਨ ਅਫਸਰ ਤੁਹਾਨੂੰ ਕੋਲ ਬਹੁਤ ਸਵਾਲ ਪੁੱਛਦਾ। ਇਹ ਲੋਨ ਅਫਸਰ ਦੀ ਮਜਬੂਰੀ ਵੀ ਹੁੰਦੀ ਹੈ, ਕਿਉਂਕਿ ਉਹ ਵੀ ਵਿਚਾਰੇ ਅੱਗੇ ਕਿਸੇ ਨਾਲ ਟਾਈਡ ਅਪ ਹੋਏ, ਉਹਨਾਂ ਨੂੰ ਉਹ
ਰਿਕੁਆਇਰਮੈਂਟਾਂ ਪੂਰੀਆਂ ਕਰਨੀਆਂ ਪੈਂਦੀਆਂ ਹੈਗੀਆਂ। ਠੀਕ ਹੈ। ਬਟ ਇਹ ਲੀਨੀਅੰਸੀ ਜਿਹਦੀ ਗੱਲ ਕਰਦੇ ਹੋ ਉਹਦੇ ਵਿੱਚ ਇਹ ਹੈਗਾ ਜਿਹੜੀ ਕਿ ਸਾਡੇ ਕਮਿਊਨਿਟੀ ਨਾਲ ਜੁੜਦੀਆਂ ਦੋ ਚਾਰ ਚੀਜ਼ਾਂ ਹੈਗੀਆਂ ਬੜੀ ਇੰਪੋਰਟੈਂਟ ਮੈਂ ਤੁਹਾਨੂੰ ਦੱਸਾਂਗਾ। ਇੱਕ ਤਾਂ ਇਹ ਹੈਗੀ ਹੈ ਵੀ ਅਸੀਂ ਕਾਫੀ ਸਾਡੇ ਕੋਈ ਭੈਣ ਭਰਾ ਜਾਂ ਸਾਡੇ ਜਿਹੜੇ ਮਤਲਬ ਸਾਡੇ ਜਿਹੜੇ ਇੰਡੀਆ ਤੋਂ ਬੰਦੇ ਆਏ ਨੇ ਉਹਨਾਂ ਦੇ ਆਪਣੇ ਬਿਜ਼ਨਸ ਚੱਲਦੇ ਹੈਗੇ ਔਰ ਅਕਸਰ ਇਨਕਮ ਦੇ ਵਿੱਚ ਅਸੀਂ ਮਾਰ ਖਾ ਜਾਂਦੇ ਹਾਂ। ਐਕਸਪਰਟ ਹੈਗੇ ਪੈਸੇ ਕਮਾਉਣ 'ਚ, ਦਿਖਾਉਣ 'ਚ ਨਹੀਂ। ਠੀਕ ਹੈ। ਬੈਂਕ 'ਚ ਪੈਸੇ ਆ ਰਹੇ ਆ ਪਰ ਰਿਟਰਨ 'ਚ ਨਹੀਂ ਪੈਸੇ ਜਾਂਦੇ ਕਿਤੇ। ਜੇ ਜਾ ਵੀ ਗਏ ਆ ਤਾਂ ਉਹ ਖਰਚੇ ਕੱਢ ਕਢਾ ਕੇ ਨਾ ਜਿਹੜੀ ਇਨਕਮ ਨੈਟ ਹੋ ਜਾਂਦੀ ਹੈ ਉਹ ਬਾਕੀ ਨੈਟ ਤੋਂ ਥੱਲੇ ਜਾਂਦੀ ਫਿਰ ਉਹ 'ਚ ਇਨਕਮ ਹੈ ਨਹੀਂ। ਹੁਣ ਜਦੋਂ ਤੁਸੀਂ ਲੋਨ ਕਰਾਉਣ ਜਾਓ ਸਾਡੇ ਕੋਲ ਆਓ ਵੀ ਭਾਜੀ ਅਸੀਂ ਤਾਂ ਪਿਛਲੇ ਸਾਲ 2 ਮਿਲੀਅਨ ਦੀ ਕਮਾਈ ਕੀਤੀ। ਅਸੀਂ ਕਹਿੰਦੇ ਲੈ ਫਿਰ ਤੇ ਲੋਨ ਬੜਾ ਸੌਖਾ। ਹੁਣ ਸਾਨੂੰ ਵੀ ਆਦਤ ਜੀ ਪੈ ਗਈ ਸੁਣ ਕੇ ਨਾ ਅਸੀਂ ਕਹਿੰਦੇ ਲਿਆਓ ਟੈਕਸ ਰਿਟਰਨ ਦਿਖਾਓ। ਟੈਕਸ ਰਿਟਰਨ ਦੇ ਵਿੱਚ ਦੇਖੀ ਤਾਂ ਜਿਹੜੀ ਨੈਟ ਬਾਟਮ ਇਨਕਮ ਹੈਗੀ ਉਹ ਤੇ ਕਿਤੇ -10,000 ਹੈਗੀ ਆ ਜਾਂ ਕੋਈ 50,000 ਨਹੀਂ ਖਾਂਦੀ ਉਹ ਗੱਲ ਦਾ, ਉਹ ਫਿਰ ਮੈਚ ਨਹੀਂ ਕਰਦੀ। ਸੋ ਉੱਥੇ ਜਾ ਕੇ ਕਦੀ ਰੌਲਾ ਪੈ ਜਾਂਦਾ ਕਿ ਹੁਣ ਅਸੀਂ ਭਾਈ ਇੰਨਾ ਵੱਡਾ ਕੰਮ ਚੱਲਦਾ ਸੀ ਘਰ ਨਹੀਂ ਦੱਸਦੇ ਕਿੱਦਾਂ ਗੱਲ ਹੋ ਗਈ। ਇਹ ਕੀ ਗੱਲ ਬਣੀ। ਸੋ ਉਹਨਾਂ ਵਾਸਤੇ ਕੁਛ ਇੱਕ ਪ੍ਰੋਗਰਾਮਸ ਹੈਗੇ ਜਿਹੜੇ ਥੋੜੇ ਡਿਫਰੈਂਟ ਹੈਗੇ ਆ। ਹੁਣ ਇਹੋ ਜਿਹੇ ਜਿਹੜੇ ਸਾਡੇ ਸੱਜਣ ਭੈਣ ਭਰਾ ਹੈਗੇ ਦੇ ਆਰ ਸਮਾਰਟ ਪੀਪਲ। ਮੈਂ ਇਹ ਨਹੀਂ ਕਹਿੰਦਾ ਵੀ ਉਹ ਗਲਤ ਕਰ ਰਹੇ ਨੇ। ਇਹ ਦੇਖੋ ਇਨਕਮ ਟੈਕਸ ਦੇ ਰੂਲ ਜਿਹੜੇ ਹੈਗੇ ਰਾਜੀ ਸਾਹਿਬ ਜੀ ਪਾਰਟ ਆਫ ਸਿਸਟਮ ਇੱਥੋਂ ਦੇ ਸਿਸਟਮ ਨੇ ਲੂਪ ਹੋਲਸ ਆਪ ਹੀ ਕ੍ਰੀਏਟ ਕੀਤੇ ਹੋਏ। ਹੁਣ ਜਿਹੜਾ ਤੁਹਾਡਾ ਅਕਾਊਂਟੈਂਟ ਆ ਸਿਆਣਾ ਅਕਾਊਂਟੈਂਟ ਉਹਨੂੰ ਪਤਾ ਉਹ ਤਾਂ ਹੀ ਉਹਨਾਂ ਦਾ ਕੰਮ ਹੈਗਾ ਉਹਨਾਂ ਦੀ ਜੌਬ ਹੈ ਕਿ ਤੁਹਾਨੂੰ ਗਾਈਡ ਕਰਨਾ ਤੁਹਾਨੂੰ ਦੱਸਣਾ ਵੀ ਆਹ ਗੱਲਬਾਤ ਹੈਗੀ ਹੈ। ਸੋ ਆਈ ਐਮ ਨਾਟ ਸੇਇੰਗ ਐਨੀਥਿੰਗ ਅਗੇਂਸਟ ਐਨੀਬਡੀ। ਮੈਂ ਕਹਿੰਦਾ ਵੀ ਇਹ ਲੂਪ ਹੋਲ ਤੁਹਾਡੇ ਵਾਸਤੇ ਬਣੇ ਹੋਏ ਆ। ਸੋ ਯੂ ਨੋ ਦ ਲੂਪ ਹੋਲਸ ਐਂਡ ਯੂ ਫੋਲੋ ਦੋਸ ਲੂਪ ਹੋਲਸ। ਠੀਕ ਹੈ ਨਾ। ਬਟ ਹੁਣ ਇਨਕਮ ਟੈਕਸ ਰਿਟਰਨਸ ਦੇ ਵਿੱਚ ਤੁਹਾਡੀ ਇਨਕਮ ਨਹੀਂ ਹੈਗੀ ਬਟ ਕੈਨ ਯੂ ਸਟਿਲ ਬਾਏ ਹੋਮ? ਯੈਸ। ਦੇਰ ਆਰ ਬੈਂਕ ਸਟੇਟਮੈਂਟ ਲੋਨਸ। ਠੀਕ ਹੈ। 1099 ਲੋਨਸ ਤੇ ਤੁਹਾਡੇ ਕੋਲ ਤੁਹਾਡਾ ਅਕਾਊਂਟੈਂਟ ਤੁਹਾਨੂੰ ਪ੍ਰੋਫਿਟ ਲਾਸ ਦੇ ਸਕਦਾ ਉਹਦੇ ਵੀ ਤੁਹਾਡੀ ਇਨਕਮ ਦਿਖਾ ਸਕਦਾ। ਦੈਟ ਇਜ਼ ਅ ਪੋਸੀਬਿਲਿਟੀ। ਠੀਕ ਹੈ। ਐਸੈਟ ਬੇਸਡ ਲੋਨਸ ਕਿ ਜੇ ਤੁਹਾਡੇ ਬੈਂਕ 'ਚ ਬਹੁਤ ਪੈਸੇ ਹੈਗੇ ਤੁਸੀਂ ਉਹਦੇ ਦਿਖਾ ਕੇ ਵੀ ਚਲੋ ਵੀ ਲੋਨ ਜਿਹੜੇ ਤੁਸੀਂ ਕਰਾ ਸਕਦੇ ਹੋ। ਸਰਟਨ ਅਮਾਊਂਟ ਆਫ ਇਨਕਮ ਅਸੀਂ ਉੱਥੋਂ ਦੇ ਸਕਦੇ ਹਾਂ। ਸੋ ਪਰ ਇਹਦੇ ਵਿੱਚ ਜਿਹੜੀ ਇੱਕ ਰਿਕੁਆਇਰਮੈਂਟ ਹੈਗੀ ਹੈ ਵੀ ਜੇ ਤੁਹਾਡੇ ਕੋਲ 20% ਡਾਊਨ ਹੈਗਾ ਤਾਂ ਅੱਛਾ ਤੁਹਾਨੂੰ ਕਿਤੇ ਪਾਸੇ ਨਾ ਹੋ ਜਾਂਦੀ ਹੈ। ਤੇ ਮੈਂ ਹਮੇਸ਼ਾ ਇਹ ਗੱਲ ਰੇਡੀਓ 'ਤੇ ਆ ਕੇ ਕਹਿੰਦਾ ਵੀ ਅਸੀਂ ਜਿੰਨੇ ਸਮੇਂ ਤੋਂ ਵੀ ਕਾਲ ਕਰ ਰਹੇ ਰਾਜਕੁਮਾਰ ਜੀ ਔਰ ਹਮੇਸ਼ਾ ਸਾਡੀ ਖੁਸ਼ੀ ਤੁਹਾਡੀ ਖੁਸ਼ੀ 'ਚ ਹੈਗੀ ਹੈ ਜੀ। ਅਸੀਂ ਤੁਹਾਨੂੰ ਡਿਸਕਰੇਜ ਹੋਣ ਨਹੀਂ ਦੇਣਾ ਚਾਹੁੰਦੇ ਵੀ ਤੁਹਾਨੂੰ ਕਿਸੇ ਨੇ ਨਾ ਕਰਦੀ। ਹਮੇਸ਼ਾ ਇੱਕ ਦੋ ਓਪੀਨੀਅਨ ਜ਼ਰੂਰ ਲਵੋ। ਜੇ ਤੁਹਾਨੂੰ ਕੋਈ ਕਹਿ ਵੀ ਦੇਣਾ ਲੈਂਡਰ ਕਈ ਵਾਰੀ ਹੁਣ ਕੋਈ ਲੈਂਡਰ ਆਇਆ ਹੀ ਨਵਾਂ ਉਹਨੂੰ ਅੱਜ ਹੀ ਲਾਇਸੈਂਸ ਮਿਲਿਆ ਉਹਦੀ ਤੁਹਾਡੀ ਐਪਲੀਕੇਸ਼ਨ ਉਹਨੇ ਲਾਤੀ ਉਹਨੇ ਪਹਿਲੇ ਸਾਈਨ ਨਾ ਕਰ ਦੇਣੀ ਵੀ ਤੁਹਾਡਾ ਆਇਆ ਨਹੀਂ ਕਿਉਂਕਿ ਉਹ ਅਜੇ ਕਿਤਾਬਾਂ 'ਚ ਪੜ੍ਹ ਕੇ ਆਇਆ ਬੰਦਾ ਜੀ। ਅਸੀਂ ਹੁਣ ਪਿਛਲੇ 30 ਸਾਲਾਂ ਤੋਂ ਇਹ ਚਲੋ ਵੀ ਕ੍ਰੈਡਿਟ ਨੂੰ ਮੋਨੀਟਰ ਕਰ ਰਹੇ ਹਾਂ ਜਾਂ ਮੈਂ ਕਈ ਤਰ੍ਹਾਂ ਦੇ ਕੰਮ ਕੀਤੇ ਆ ਕਾਰ ਬਿਜ਼ਨਸ ਵੀ ਸੀਗਾ ਜਾਂ ਹੋਰ ਬਿਜ਼ਨਸ ਵੀ ਸੀਗਾ। ਸੋ ਆਈ ਹੈਵ ਸੀਨ ਇਟ ਵੀ ਇਹ ਚੀਜ਼ ਹੈਗੀ ਹੈ ਔਰ ਸਾਡਾ ਜਿਹੜਾ ਮਕਸਦ ਇਹ ਹੁੰਦਾ ਵੀ ਤੁਹਾਡੀ ਹੈਲਪ ਕਰਨਾ ਵੀ ਤੁਹਾਡਾ ਜੋ ਵੀ ਤੁਹਾਡੀ ਇਸ਼ੂ ਹੈਗਾ ਵੀ ਉਸਨੂੰ ਸਮਝ ਕੇ ਉਸ ਚੀਜ਼ ਦਾ ਹੱਲ ਕਰਨਾ। ਠੀਕ ਹੈ। ਸੋ ਵੇਰੀਅਸ ਲੋਨ ਪ੍ਰੋਡਕਟਸ ਆਰ ਅਵੇਲੇਬਲ ਡਿਊ ਟੂ ਦ ਮਾਰਕੀਟ ਕੰਡੀਸ਼ਨਸ। ਠੀਕ ਹੈ। ਸੋ ਜਿਨ੍ਹਾਂ ਦੇ ਲੋਨਾਂ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਜਾਂ ਤੁਹਾਡੀ ਲੋਨ ਸਹੀ ਫਾਈਲ ਹੈਗੀ ਹੈ ਐਂਡ ਆਲਸੋ ਜਸਟ ਕੀਪ ਇਨ ਮਾਈਂਡ ਜਿਹੜੇ ਸਾਡੇ ਲੈਂਡਰ ਪਾਰਟਨਰਸ ਹੈਗੇ ਆ ਵੀ ਆਰ ਹੋਲਸੇਲ ਲੈਂਡਰਸ। ਸੋ ਜਿਹੜਾ ਸਾਡਾ ਵਿਆਜ ਹੈਗਾ ਉਹ ਕੰਪੈਰੀਟਿਵਲੀ ਮੋਸਟ ਆਫ ਦੀ ਬੈਂਕਸ ਨਾਲ ਬੈਟਰ ਹੈਗਾ। ਠੀਕ ਹੈ। ਵੀ ਜੇ ਤੁਸੀਂ ਇਹ ਨਾ ਕਹਿ ਦਿਓ ਵੀ ਕੋਈ ਵੱਡਾ ਬੈਂਕ ਹੈਗਾ ਵੀ ਬੜਾ ਨਾਮ ਉਹਨਾਂ ਦਾ ਹੈਗਾ ਤੇ ਤੁਹਾਨੂੰ ਉੱਥੋਂ ਵਿਆਜ ਮਿਲਣਾ ਇਹ ਗਲਤੀ ਨਾ ਜਾਇਓ। ਠੀਕ ਹੈ। ਕਿਉਂਕਿ ਸਾਡਾ ਕੰਮ ਸਿਰਫ ਹੋਮ ਲੋਨਸ ਹੈਗਾ। ਜੇ ਅਸੀਂ ਮੋਰਗੇਜ ਕਰਾਂਗੇ ਅਸੀਂ ਸਿਰਫ ਉਹੀਓ ਕਰਨੇ ਹੈਗੇ। ਠੀਕ ਹੈ। ਸੋ ਤੁਹਾਨੂੰ ਕਾਲ ਜ਼ਰੂਰ ਕਰੋ ਆਪਣੀ ਫਾਈਲ ਸਾਡੇ ਕੋਲ ਭੇਜੋ ਔਰ ਡਿਸਕਸ ਕਰੋ ਔਰ ਲੈਟ ਮੀ ਸੀ ਵਾਟ ਵੀ ਕੈਨ ਡੂ ਫॉर ਯੂ। ਨੰਬਰ ਇੱਕ ਵਾਰੀ ਫਿਰ ਦੱਸ। ਹਾਂਜੀ ਨੰਬਰ ਪਲੀਜ਼ ਨੋਟ ਕਰ ਲਓ ਜੀ ਹੈਗਾ 559 905 2575 559 905 2575 ਜੀ। ਕੀ ਇਸ ਟਾਈਮ ਮਾਰਕੀਟ ਦੇ ਵਿੱਚ ਸੈਲਰ ਵੱਧ ਆ ਰਹੇ ਜੀ? ਸਹੀ ਹੈ ਬਿਲਕੁਲ। ਇਸ ਵੇਲੇ ਜਿੱਥੋਂ ਤੱਕ ਕਰੰਟ ਸਿਚੁਏਸ਼ਨ ਦੇ ਹਿਸਾਬ ਨਾਲ ਚੱਲੀ ਰਾਜੀ ਵਾਲੀ ਤੇ ਤੁਹਾਡੀ ਗੱਲ ਬਿਲਕੁਲ 100% ਸਹੀ ਹੈਗੀ ਹੈ। ਸੈਲਰ ਥੋੜ੍ਹੇ ਵੱਧ ਰਹੇ ਨੇ ਰੋਜ਼ ਹੀ। ਇਨਵੈਂਟੋਰੀ ਮਤਲਬ ਵੱਧ ਰਹੀ ਹੈ। ਇਨਵੈਂਟੋਰੀ ਹੌਲੀ ਹੌਲੀ ਵੱਧ ਰਹੀ ਹੈਗੀ ਹੈ ਔਰ ਲੋਕਾਂ ਦਾ ਕਹਿ ਲਓ ਵੀ ਕਈਆਂ ਨੂੰ ਵਾਕਈ ਪੈਸੇ ਦੀ ਲੋੜ ਹੁੰਦੀ ਹੈ। ਕਿਸੇ ਨੇ ਘਰ ਤੋਂ 4 ਸਾਲ ਪਹਿਲਾਂ ਲਿਆ ਸੀ ਹੁਣ ਐਕੁਇਟੀ ਗਈ ਹੈ ਬੰਦ। ਘਰ 'ਚ ਪੈਸੇ ਪਏ ਉਹ ਤੁਹਾਡਾ ਵੀ ਘਰ ਵੀ ਇੱਕ ਤਰ੍ਹਾਂ ਦਾ ਬੈਂਕ ਹੀ ਹੁੰਦਾ। ਹੁਣ ਕਈਆਂ ਕੋਲ 2-2 ਘਰ ਹੈਗੇ ਨੇ ਜੀ। ਕਈਆਂ ਕੋਲ 8-7 ਘਰ ਵੀ ਹੈਗੇ ਨੇ। ਉਹ ਕਹਿੰਦੇ ਭਾਜੀ ਪੈਸੇ ਪਏ ਸਾਨੂੰ ਲੋੜ ਹੈਗੀ ਹੈ ਸੋ ਦੇ ਆਰ ਸੈਲਿੰਗ ਇਟ ਦੇ ਟੇਕਿੰਗ ਆਲ ਆਫ ਦਾ ਐਕੁਇਟੀ ਆਊਟ। ਉਹਨਾਂ ਦੇ ਸ਼ਾਇਦ ਹੋ ਸਕਦਾ ਕੋਈ ਆਪਣੇ ਹੋਰ ਕੰਮ ਕਰਨੇ ਹੋਣ। ਸੋ ਪੀਪਲ ਆਰ ਸੈਲਿੰਗ। ਠੀਕ ਹੈ। ਦੇਰ ਆਰ ਕੁਆਇਟ ਅ ਨੰਬਰ ਆਫ ਸੈਲਰਸ ਐਂਡ ਇਟ ਇਜ਼ ਕੰਟੀਨਿਊਲੀ ਇਨਕਰੀਜ਼ਿੰਗ। ਵੀ ਹੋਰ ਬੰਦੇ ਮਾਰਕੀਟ 'ਚ ਆ ਰਹੇ ਨੇ ਕੋਈ ਮੂਵ ਹੋ ਰਹੇ ਨੇ ਕਿਸੇ ਨੂੰ ਆਪਣੀ ਲੋੜ ਹੈ ਕੋਈ ਡਾਊਨ ਸਾਈਜ਼ ਕਰ ਰਿਹਾ ਵੱਡਾ ਘਰ ਸੀ ਕਹਿੰਦੇ ਹੁਣ ਐਡੀ ਵੱਡੀ ਕਿਸ਼ਤ ਕੀ ਕਰਨੀ ਹੈ ਸਾਡੇ ਕੋਲ ਨਾ ਪੈਸੇ ਹੈ ਅਸੀਂ ਜੋ ਕੈਸ਼ ਕੱਢ ਕੇ ਅਸੀਂ ਨਵਾਂ ਕਰ ਕੈਸ਼ ਹੀ ਲੈ ਸਕਦੇ। ਸੋ ਲਾਟ ਆਫ ਥਿੰਗਸ ਆਰ ਹੈਪਨਿੰਗ ਦੇਰ ਆਰ ਸੈਲਰਸ ਔਰ ਮੇਕ ਸ਼ੋਰ ਦੋਸਤੋ ਤੁਹਾਨੂੰ ਦੱਸ ਦਈਏ ਵੀ ਜ਼ੈਂਡਰ ਮੌਰਗੇਜ ਨਾਲ ਸਾਡਾ ਕੰਪਨੀ ਜ਼ੈਂਡਰ ਮੌਰਗੇਜ ਐਂਡ ਰੀਅਲ ਸਟੇਟ
ਮਤਲਬ ਕਿ ਰੀਅਲ ਏਸਟੇਟ ਦਾ ਕੰਮ ਵੀ ਕਰਨੇ ਆ, ਖਰੀਦਣ ਦਾ, ਵੇਚਣ ਦਾ, ਇਹਦੇ ਵਿੱਚ ਐਗ ਦਾ ਜਾਂ ਕਮਰਸ਼ੀਅਲ ਦਾ, ਇਹ ਸਾਰੇ ਡਿਪਾਰਟਮੈਂਟ ਹੈਗੇ ਵੀ ਆ, ਬਾਈ ਵੀ ਆ, ਸਭ ਕੁਝ ਹੈਗਾ। ਸੋ ਵਨ ਕਾਲ ਕੈਨ ਸੋਲਵ ਆਲ ਯੂਰ ਪ੍ਰੋਬਲਮਸ। ਹਾਂਜੀ ਬਿਲਕੁਲ। ਅੱਛਾ, ਜੇ ਸੈਲਰ ਆ ਰਿਹਾ, ਇਨਵੈਂਟੋਰੀ ਵੱਧ ਰਹੀ ਆ, ਬਾਇਰ ਅਜੇ ਉਹਨੇ ਨਹੀਂ ਹੈ, ਕੀ ਪ੍ਰਾਈਸ ਡਾਊਨ ਆ ਰਹੇ? ਕਦੀ ਕਦੀ ਹੁਣ ਜੇ ਕਿਸੇ ਨੇ ਘਰ ਲਾਇਆ ਹੈਗਾ, ਉਹ ਥੋੜੇ ਬਹੁਤੇ ਆਪਣੇ ਕਹਿ ਲਓ ਵੀ ਜੇ ਦੇਖੋ ਮਾਰਕੀਟ ਦੇ ਵਿੱਚ ਇਸ ਵੇਲੇ ਨੈਗੋਸ਼ੀਏਸ਼ਨ ਜਿਹੜੀ ਹੈਗੀ ਹੈ ਜ਼ਿਆਦਾ ਹੋ ਰਹੀ ਹੈ। ਓਕੇ। ਪਹਿਲਾਂ ਘੱਟ ਸੀਗੀ, ਹੁਣ ਜਿਹੜੇ ਸੈਲਰ ਹੈਗੇ ਆ ਉਹ ਕਈ ਤਾਂ ਕਹਿੰਦੇ ਨੇ ਇਸ ਤੋਂ ਘੱਟ ਵੇਚਣੇ ਨੇ। ਓਕੇ। ਲਾ ਦਿੰਦੇ ਆ, ਫਿਰ ਮਹੀਨਾ ਵੇਚਦਾ, ਫਿਰ 2-3 ਮਹੀਨੇ ਬਾਅਦ ਕਹਿੰਦੇ ਚਲੋ ਹੁਣ ਘਟਾ ਦਿੰਦੇ ਆ। ਹੁਣ ਜਿਹਦਾ ਘਰ ਲੱਗਾ 6 ਮਹੀਨੇ ਹੋਇਆ, ਉਹ ਕਹਿੰਦਾ ਯਾਰ ਇਹ ਤਾਂ ਵਿਕਣਾ ਨਹੀਂ। ਫਿਰ ਅਸੀਂ ਤਾਂ ਸਾਡਾ ਤਾਂ ਮਕਸਦ ਤੁਹਾਨੂੰ ਜਦੋਂ ਸਾਡੇ ਕੋਲ ਲਿਸਟਿੰਗ ਆਉਂਦੀ ਹੈ ਤੁਹਾਨੂੰ ਸਾਫ਼ ਦੱਸਦੇ ਭਾਜੀ ਆਹ ਪ੍ਰਾਈਸ 'ਤੇ ਵਿਕ ਜਾਣਾ ਜੀ, ਅਤੇ ਆਹ ਪ੍ਰਾਈਸ 'ਤੇ ਲੱਗਾ ਰਹਿ ਸਕਦਾ, ਔਰ ਚਾਂਸ ਸ਼ਾਇਦ ਨਾ ਵਿਕੇ। ਠੀਕ ਹੈ। ਸਾਡੇ ਕੋਲ ਕਈ ਘਰ ਐਸੇ ਹੁੰਦੇ ਨੇ ਜਿਹੜੇ ਅਸੀਂ ਅੱਜ ਲਾਈਏ ਤੇ ਕੱਲ੍ਹ ਵਿਕ ਜਾਂਦੇ ਆ, ਔਰ ਕਈ ਘਰ ਐਸੇ ਵੀ ਜਿਹੜੇ ਅੱਜ ਲਾਈਏ ਤਾਂ 3-3 ਮਹੀਨੇ ਨਹੀਂ ਵਿਕਦੇ, ਕਿਉਂਕਿ ਉਹਦੇ ਵਿੱਚ ਤੁਸੀਂ ਜਿਹੜੀ ਆਪਣੀ ਕਹਿ ਲਓ ਵੀ ਮਾਰਕੀਟ ਤੋਂ ਬਾਹਰ ਲੱਗ ਜਾ ਕੇ ਪ੍ਰਾਈਸ ਲਾਇਆ। ਮਾਰਕੀਟ ਬੇਸਡ ਪ੍ਰਾਈਸ ਨਹੀਂ ਹੈਗਾ, ਮਾਰਕੀਟ ਨੂੰ ਸਮਝੋ। ਇਹ ਮਾਰਕੀਟ ਉਹ ਨਹੀਂ ਹੈਗੀ ਕਿ ਜਿਹਦੇ ਵਿੱਚ ਬਾਇਰ ਭਜਦੇ ਫਿਰਦੇ ਵੀ ਅੱਜ ਕੱਲ੍ਹ ਲਈ ਕੋਈ ਵਿਰਲਾ ਹੁੰਦਾ। ਜੇ ਡੀਲ ਵਧੀਆ ਹੈਗੀ ਹੈ ਤੇ ਉਹਨੇ ਆਫਰ ਪਾਣੀ। ਸੋ ਮੇਕ ਸ਼ੋਰ ਤੁਸੀਂ ਜਿਹੜੇ ਵੀ ਸ਼ਹਿਰ 'ਚ ਹੈਗੇ ਹੋ ਆਪਣੇ ਰੀਅਲ ਸਟੇਟ ਨਾਲ ਸਾਰੀ ਸਲਾਹ ਕਰੋ ਔਰ ਅੰਡਰਸਟੈਂਡ ਕਰੋ ਵੀ ਕੀ ਚੀਜ਼ ਹੈਗੀ। ਠੀਕ ਹੈ ਜੀ। ਹਰ ਇੱਕ ਫੈਮਿਲੀ ਨੂੰ ਆਪਣੇ ਘਰ ਦੀ ਪ੍ਰਾਈਸ ਬਹੁਤ ਅੱਛੀ ਲੱਗਦੀ ਹੈਗੀ, ਮੈਨੂੰ ਵੀ ਲੱਗਦੀ ਹੈ, ਤੁਹਾਨੂੰ ਵੀ ਲੱਗਦੀ ਹੈਗੀ, ਠੀਕ ਹੈ। ਵੀ ਆਰ ਆਲ ਹੋਮ ਓਨਰਸ, ਬਟ ਮੇਕ ਸ਼ੋਰ ਜੇ ਤੁਸੀਂ ਵਾਕਈ ਸੈਲ ਕਰਨਾ ਹੈਗਾ, ਅੰਡਰਸਟੈਂਡ ਦਾ ਮਾਰਕੀਟ, ਵੀ ਮਾਰਕੀਟ 'ਚ ਕੀ ਹੋ ਰਿਹਾ, ਤੇ ਉਸ ਹਿਸਾਬ ਨਾਲ ਤੁਸੀਂ ਲਿਸਟ ਕਰੋ, ਔਰ ਜਿਹੜਾ ਸਹੀ ਏਜੰਟ ਹੈ ਉਹ ਤੁਹਾਨੂੰ ਸਹੀ ਸਲਾਹ ਦੇਊਗਾ। ਕਿ ਫਸਟ ਟਾਈਮ ਸੈਲਰ ਜ਼ਿਆਦਾ ਨੇ ਇਸ ਟਾਈਮ, ਤੇ ਜਿਨ੍ਹਾਂ ਨੇ ਘਰ ਪਹਿਲੀ ਵਾਰੀ ਲਏ ਆ, ਵੀ ਉਹ ਪਹਿਲੀ ਵਾਰੀ ਸੈੱਲ ਕਰ ਰਹੇ ਆ, ਹੈਗੇ ਜੀ ਹੈਗੇ। ਕੈਪੀਟਲ ਗੇਨ ਟੈਕਸ ਉੱਤੇ ਲੱਗਦਾ ਆ, ਨਹੀਂ ਲੱਗਦਾ ਆ, ਕੋਈ ਟ੍ਰਾਂਸਫਰ ਵੀ ਹੁੰਦਾ ਆ, ਕਿੱਦਾਂ? ਉਹ ਵੀ ਇੱਕ ਕੁੰਡੀ ਨਾਲ ਹੀ ਹੈਗੀ ਜੀ ਹੈਗੀ। ਕੈਪੀਟਲ ਗੇਨਸ ਟੈਕਸ ਤਾਂ ਇਸ ਹੈਗਾ ਰਾਈਟ ਬਾਈ, ਜੇ ਤੁਸੀਂ ਘਰ ਦੇ ਵਿੱਚ 2 ਸਾਲ ਤੋਂ ਰਹਿ ਰਹੇ ਹੋ ਤੇ ਤੁਸੀਂ ਹਸਬੈਂਡ ਵਾਈਫ ਹੋ, ਜੁਆਇੰਟ ਤੁਸੀਂ ਘਰ ਲਿਆ ਹੈਗਾ, ਤੇ ਅਪ ਟੂ $500,000 ਇਜ਼ ਟੈਕਸ ਫ੍ਰੀ। ਠੀਕ ਹੈ। ਪ੍ਰੋਫਿਟ ਜਿਹੜਾ ਗੇਨ, ਜਿਹੜਾ ਕੈਪੀਟਲ ਉਹ ਤੇ ਟੈਕਸ ਨਹੀਂ ਲੱਗਦਾ ਹੈਗਾ। ਤੁਸੀਂ ਸਿੰਗਲ ਹੋ ਜੇ ਤੁਹਾਨੂੰ 2.5 ਲੱਖ ਦਾ ਪ੍ਰੋਫਿਟ ਹੁੰਦਾ, ਉਹ ਤੇ ਵੀ ਕੈਪੀਟਲ ਗੇਨ ਟੈਕਸ ਜਿਹੜਾ ਹੈਗਾ ਨਹੀਂ ਲੱਗਦਾ ਹੈਗਾ। ਇਹ ਜਿਹੜਾ ਸਵਾਲ ਹੈਗਾ ਤੁਸੀਂ ਘਰ ਵਿੱਚ ਨਾ ਹੋਏ, ਅਸੀਂ ਵੀ ਆਨਸਰ ਕਰਨੇ, ਬਟ ਬੈਟਰ ਯੂ ਕੈਨ ਆਸਕ ਯੂਰ ਅਕਾਊਂਟੈਂਟ ਐਜ਼ ਵੈਲ। ਠੀਕ ਹੈ ਜੀ। ਆ ਮੇਰਾ ਘਰ ਸੀਗਾ, ਮੈਂ ਇਹਦਾ ਲਿਆ ਸੀਗਾ, ਤੇ ਉਹਦੇ ਵਿੱਚ ਇਹ ਵੀ ਖਿਆਲ ਰੱਖਿਓ ਵੀ ਇਹਦੇ ਵਿੱਚ ਜਿਹੜੀਆਂ ਕਿਹੜੀਆਂ ਤੁਸੀਂ ਡਿਡਕਸ਼ਨਸ ਕਾਊਂਟ ਕਰ ਸਕਦੇ ਹੋ ਘਰ ਵਾਲੇ। ਇੱਕ ਤੇ ਤੁਹਾਡੇ ਜਿਹੜੇ ਘਰ ਦੇ ਪ੍ਰਾਈਸ ਹੋ ਗਈ, ਉਹਦੇ ਉੱਪਰ ਤੁਸੀਂ ਕੋਈ ਕੰਮ ਕਰਾਇਆ ਹੋਵੇ, ਰੀਅਲ ਏਸਟੇਟ ਦੀ ਕਮਿਸ਼ਨ ਹੋ ਗਈ, ਇਹ ਸਾਰੇ ਕੱਢ ਕੇ ਜਿਹੜਾ ਤੁਹਾਡਾ ਪ੍ਰੋਫਿਟ ਬਚਦਾ ਉਹਦੇ ਉੱਪਰ ਜਾਂ ਤੁਹਾਨੂੰ ਉਹਦੇ ਤੇ ਦੇਖਣਾ ਵੀ ਉਹ ਤੁਸੀਂ ਬ੍ਰੈਕਟ ਚ ਆਉਂਦੇ ਆ, ਜੇ ਤੁਸੀਂ ਵਿਦਿਨ 2 ਇਅਰਸ ਜਾਂ ਬ੍ਰੈਕਟ ਹੋ ਜਾਂਦੇ ਹਨ। ਚਲੋ, ਘਰ ਤੁਸੀਂ ਵੇਚਣਾ ਆ, ਬਾਏ ਕਰਨਾ ਆ, ਸਲਾਹ ਲੈਣੀ ਆ, ਐਗਰੀਕਲਚਰ ਲੈਂਡ ਆ, ਕਮਰਸ਼ੀਅਲ ਰੀਅਲ ਏਸਟੇਟ ਦਾ ਕੋਈ ਤਰੀਕੇ ਦਾ ਕੋਈ ਕੰਮ ਆ, ਲੋਨਸ ਦਾ ਜਿਹੜਾ ਗੱਲ ਆ, ਤਾਂ ਤੁਸੀਂ ਮੋਹਨ ਚੀਮਾ ਭਾਜੀ ਦੇ ਨਾਲ ਕੰਟੈਕਟ ਕਰ ਲਓ। ਨੰਬਰ ਇਹਨਾਂ ਤੋਂ ਆਪਾਂ ਇੱਕ ਵਾਰੀ ਫੇਰ ਪੁੱਛ ਲੈਂਦੇ ਆ, ਤਾਂ ਜੋ ਤੁਹਾਡੇ ਕੋਲ ਨੰਬਰ ਯਾਦ ਰਵੇ, ਤਾਂ ਜਦੋਂ ਵੀ ਤੁਹਾਨੂੰ ਮੌਕਾ ਬਣਦਾ ਆ ਤਾਂ ਤੁਸੀਂ ਇੱਕ ਵਾਰੀ ਕੰਟੈਕਟ ਜ਼ਰੂਰ ਕਰੋ। ਹਾਂਜੀ। ਸੋ ਦੋਸਤੋ, ਨੰਬਰ ਹੈਗਾ 559 905 2575, 559-905-2575 ਜੀ। ਬਿਲਕੁਲ। ਸੋ ਜ਼ਰੂਰ ਇਹਨਾਂ ਨੂੰ ਮੌਕਾ ਦਿਓ, ਅਤੇ ਜਿੱਦਾਂ ਦੱਸਦੀ ਆ ਵੀ ਇੰਨੇ ਸਾਲਾਂ ਤੋਂ, ਇੰਨੇ ਦਹਾਕਿਆਂ ਤੋਂ ਇਸ ਕੰਮ ਦੇ ਵਿੱਚ ਨੇ, ਆਪਣੀ ਕਮਿਊਨਿਟੀ ਦਾ ਕਾਫੀ ਕੰਮ ਕੀਤਾ ਹੈ। ਸੋ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਸਿਚੁਏਸ਼ਨਸ ਕਿੱਦਾਂ ਦੀਆਂ ਜਿਹੜੀਆਂ ਹੁੰਦੀਆਂ ਆ। ਸੋ ਤੁਹਾਨੂੰ ਸਲਾਹ ਜਿਹੜੀ ਆ ਉਸ ਹਿਸਾਬ ਦੇ ਨਾਲ ਗਾਈਡ ਜਿਹੜਾ ਉਹ ਤੁਹਾਨੂੰ ਕਰ ਸਕਦੇ ਨੇ। ਸੋ ਮੋਹਨ ਚੀਮਾ ਭਾਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਆ ਫਿਰ ਨੈਕਸਟ ਟਾਈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।